ਬਗੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਤੇ ਕਿੱਕਰ ਤੇ ਅੰਗੂਰ ਚੜਾਇਆ ਤੇ ਹਰ ਗੁੱਛਾ ਜ਼ਖਮਾਇਆ। ਫੁੱਲ ਦੀ ਖਸਲਤ ਵਿੱਚ ਕਿ ਉਹ ਖੁਸ਼ਬੂ ਵੰਡਦਾ, ਉਹਨੇ ਵੰਡਣੀ ਹੈ। ਕੋਈ ਉਹਦਾ ਦੁਸ਼ਮਣ ਆ ਜਾਏ, ਕੋਈ ਉਹਦਾ ਹਾਮੀ ਆ ਜਾਏ, ਕੋਈ ਫੁੱਲ ਨੂੰ ਸੁੰਘਣ ਚੁੰਮਣ ਆ ਜਾਏ, ਉਹਨੂੰ ਵੀ ਖੁਸ਼ਬੂ ਦੇਣੀ ਹੈ। ਕੋਈ ਫੁੱਲ ਨੂੰ ਪੁੱਟਣ ਆ ਜਾਏ, ਤਰੋੜਨ ਆ ਜਾਏ, ਉਹਨੂੰ ਵੀ ਖੁਸ਼ਬੂ ਦੇਣੀ ਹੈ। ਉਹਦੀ ਖਸਲਤ ਖੁਸ਼ਬੂਆਂ ਵੰਡਣਾ ਹੈ। ਕੰਡੇ ਦੀ ਖਸਲਤ ਚੁੱਭਣਾ, ਸੱਪ ਦੀ ਖਸਲਤ ਡੰਗਣਾ। ਨਾਲ ਕਸੰਗੀ ਸੰਗ ਨਾ ਕਰੀਏ, ਤੇ ਕੁੱਲ ਨੂੰ ਲਾਜ ਨਾ ਲਾਈਏ ਹੂ। ਤੁਮੇ ਤਰਬੂਜ਼ ਮੂਲ ਨਾ ਥੀਂਦੇ, ਭਾਵੇਂ ਤੋੜ ਮੱਕੇ ਲੈ ਜਾਈਏ ਹੂ। ਤੇ ਕਾਵਾਂ ਦੇ ਬੱਚੇ ਕਦੀ ਹੰਸ ਨਹੀਂ ਥੀਂਦੇ, ਭਾਵੇਂ ਮੋਤੀਆਂ ਚੋਗ ਚਗਾਈਏ ਹੂ। ਤੇ ਖਾਰੇ ਖੂਹ ਨਾ ਮਿੱਠੇ ਹੁੰਦੇ ਹਜ਼ਰਤ ਬਾਹੂ, ਭਾਵੇਂ ਸਹਿ ਮਨਾ ਗੁੜ ਪਾਈਏ ਹੂ। ਵੇਲੀ ਜੱਟੀ ਹਾਂਜੀ ਉਨ ਵੇਲੇ ਉਨ ਜਿਹੜੀ ਆ ਉਹ ਤੇ ਵੇਲੀ ਨਹੀਂ ਜਾਂਦੀ, ਵੇਲੀ ਤੇ ਕਪਾਹ ਜਾਂਦੀ ਹੈ, ਕਿਉਂਕਿ ਉਹਦੇ ਜੋ ਬੜੇਵੇਂ ਕੱਢਣੇ ਹੁੰਦੇ ਨੇ। ਜਾਂ ਪਿਆ ਸੋਤਾ ਤੇ ਕੁਚੱਜੀ ਕੁੰਨਾ ਧੋਤਾ, ਰਾਹ ਰਹਿਣ ਹਾਂਜੀ ਤੇ ਗਾਹ ਗਹਿਣ। ਜਿਹੜੀ ਉਹ ਸੁਲਫੀ ਹੁੰਦੀ ਸੀ ਜਾਂ ਸੁਲਫਾ ਹੁੰਦਾ ਸੀ, ਉਹ ਹੁੱਕੇ ਦੀ ਇੱਕ ਕਿਸਮ ਸੀ। ਹਾਂਜੀ ਤੋ ਜਦੋਂ ਸੂਟਾ ਲਾ ਕੇ ਛੱਡਦੇ ਸਨ ਤੇ ਜਿਹੜੀ ਉਹਦੀ ਲੰਬ ਉੱਤੇ ਜਾਂਦੀ ਸੀ, ਉਹ ਇੰਜ ਪਹਿਲਾਂ ਪਾਉਂਦੀ ਜਾਂਦੀ ਸੀ। ਇਸ ਅਖਾਣ 'ਚ ਦੱਸਿਆ ਗਿਆ ਕਿ ਜਦੋਂ ਉਸ ਲੈਵਲ ਦੀ ਉਨੀ ਜ਼ਿਆਦਾ ਗਰਮੀ ਪਵੇਗੀ ਤੇ ਫਿਰ ਫਲਿਆਂ ਦੇ ਥੱਲੇ ਸਹੀ ਗਾਹ ਗਵੇਗਾ। ਕਿ ਉਦੋਂ ਗਾਹ ਗਹਿੰਦੇ ਨੇ ਜਦੋਂ ਰਾਹ ਵਿੱਚ ਟੁਰਨਾ ਲੋਕੀ ਛੱਡ ਦਿੰਦੇ ਨੇ। ਯਾਨੀ ਉਸ ਵਸੋਂ ਦੇ ਵਿੱਚ ਕਿੰਨਾ ਔਖਾ ਜੀਵਨ ਸੀ। 3-3 ਮਹੀਨੇ 2-2 ਮਹੀਨੇ ਲੱਗ ਜਾਂਦੇ ਸਨ ਕਣਕ ਗਾਂਹਦਿਆਂ। ਉੱਚੇ ਦੇ ਮੂੰਹ ਵਿੱਚ ਅੰਗਿਆਰ, ਜਿਹੜਾ ਚਿਮਟਾ ਹੁੱਕੇ ਦੀ ਟੋਪੀ ਦੇ ਨਾਲ ਬੱਧਿਆ ਹੁੰਦਾ ਸੀ, ਉਹ ਸੰਗਲੀ ਜੀ ਪਈ ਹੁੰਦੀ ਸੀ ਤੇ ਉਹ ਨਾਲ ਹੀ ਰਹਿੰਦਾ ਸੀ ਤੇ ਉਹਨੂੰ ਟੰਗ ਦਿੰਦੇ ਸਨ। ਇਹਦੇ ਨਾਲ ਹੀ ਨਾ ਇਸ ਤਰ੍ਹਾਂ ਹੁੱਕੇ ਦੇ ਨਾਲ ਇੱਕ ਛੋਟਾ ਹੁੱਕ ਜਿਹੀ ਬਣੀ ਹੁੰਦੀ ਸੀ, ਉਹਨੂੰ ਉੱਚਾ ਆਂਦੇ ਸਨ। ਕੋਹ ਨਾ ਟੁਰੀ ਤੇ ਬਾਬਾ ਧਰਿਆਈ। 1.5 ਮੀਲ ਦਾ ਕੋਹ ਹੁੰਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਪਮੈਚ ਯਾਨੀ ਸਫ਼ਰ ਦਾ ਇੱਕ ਪੈਮਾਨਾ ਸੀ, ਜਿਵੇਂ ਕਿਲੋਮੀਟਰ ਹੈ। ਜਿਨ੍ਹਾਂ ਲੋਕਾਂ 'ਚ ਖਲੋਤ ਕੋਈ ਨਾ ਹੋਵੇ, ਜਰਾਂਦ ਕੋਈ ਨਾ ਹੋਵੇ, ਬਰਦਾਸ਼ਤ ਕੋਈ ਨਾ ਹੋਵੇ, ਹਾਂਜੀ, ਉਹਨਾਂ ਲੋਕਾਂ ਦੇ ਬਾਰੇ 'ਚ ਇਹ ਅਖਾਣ ਦੱਸਿਆ ਗਿਆ। ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ। ਜਦੋਂ ਕੋਈ ਆਂਦਾ ਨਾ ਯਾਰ ਫਲਾਣਾ ਕੰਮ ਇਹਨੇ ਕਰ ਲੈਣਾ, ਆਂਦੇ ਨੇ ਯਾਰ ਇਹ ਕਰਨ ਜੋਗਾ ਹੈ ਭਲਾ, ਹਾਂਜੀ, ਉੱਥੇ ਫਿਰ ਇਹ ਬੋਲਦੇ ਨੇ ਵੀ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਜੁਮੇ ਰਾਤ ਦੀ ਝੜੀ, ਨਾ ਕੋਠਾ ਨਾ ਕੜੀ। ਜਿਵੇਂ ਇੱਕ ਅਖਾਣ ਸੀ, ਮੰਗਲ ਬੁੱਧ ਨਾ ਜਾਈ ਪਹਾੜ, ਜਿੱਤੀ ਬਾਜ਼ੀ ਆਵੇਂ ਹਾਰ। ਜੁਮੇਰਾਤ ਨੂੰ ਮੀਂਹ ਪੈਣਾ ਸ਼ੁਰੂ ਹੋਏ ਤੇ 8 ਦਿਨ ਲਾਂਦਾ ਹੈ। ਉਹ ਜੁਮੇਰਾਤ ਦੀ ਜਿਹੜੀ ਝੜੀ ਹੈ, ਦੱਸਿਆ ਜਾਂਦਾ ਵੀ ਜੇ ਜੁਮੇਰਾਤ ਨੂੰ ਮੀਂਹ ਪੈਣਾ ਸ਼ੁਰੂ ਹੋ ਗਿਆ, ਉਹਨੇ 7 ਦਿਨ ਨਹੀਂ ਜਾਨ ਛੱਡਣੀ। ਤੇ ਮਤਲਬ ਇਹ ਨਾ ਕੋਠਾ ਛੱਡਣਾ ਤੇ ਨਾ ਕੜੀ ਛੱਡਣੀ ਹੈ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਨ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਸਾਡੇ ਵਾਸਤੇ ਬੜੇ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਦੁਬਈ ਤੋਂ ਤਾਹਿਰ ਮੁਨੀਰ ਤਾਹਿਰ ਸਾਹਿਬ, ਸਾਡੇ ਬੜੇ ਹੀ ਪਿਆਰੇ ਮਿੱਤਰ, ਸਾਡੇ ਦਰਸ਼ਕ,
ਮੁਸਤਕਿਲ ਸਾਡੇ ਵੇਖਣ ਵਾਲੇ ਨੇ। ਲਾਹੌਰ ਨਾਲ ਉਹਨਾਂ ਦਾ ਤਾਲੁਕ ਹੈ ਤੇ ਬਸਿਲਸਿਲਾ ਰੁਜ਼ਗਾਰ ਆਪਣੇ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਅਬੂ ਜ਼ਬੀ ਅੱਜ ਕੱਲ੍ਹ ਮੁਕੀਮ ਨੇ। ਉਹਨਾਂ ਨੇ ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਦਾ ਇੱਕ ਬੜਾ ਹੀ ਮੱਤ ਭਰਿਆ ਸ਼ੇਰ ਭਿਜਵਾਇਆ ਹੈ ਤੇ ਮੰਗ ਕੀਤੀ ਹੈ, ਹੁਕਮ ਦਿੱਤਾ ਹੈ ਸਾਨੂੰ ਵੀ ਇਹਦਾ ਤਰਜਮਾ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਪਿਆਰਿਓ, ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਆਰਿਫੇ ਖੜੀ ਰੂਮੀਏ ਪਾਕਿਸਤਾਨ ਫਰਮਾਉਂਦੇ ਨੇ ਭਈ ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ ਤੇ ਕਿੱਕਰ ਤੇ ਅੰਗੂਰ ਚੜਾਇਆ ਤੇ ਹਰ ਗੁੱਛਾ ਜ਼ਖਮਾਇਆ। ਸਾਹਿਬੋ, ਪਹਿਲੇ ਇਹਦਾ ਲਫ਼ਜ਼ੀ ਤਰਜਮਾ ਤੁਹਾਡੇ ਹਜ਼ੂਰ ਮੈਂ ਬਿਆਨ ਕਰਨਾ। ਨੀਚਾਂ ਦੀ ਅਸ਼ਨਾਈ ਕੋਲੋਂ ਜਾਂ ਨੀਚਾਂ ਦੀ ਅਸ਼ਨਾਈ ਵਿੱਚੋਂ ਫੈਜ਼ ਕਿਸੇ ਨਹੀਂ ਪਾਇਆ। ਨੀਚ ਦਾ ਮਤਲਬ ਜਿਹੜਾ ਨਾ ਉਹ ਮੇਰੇ ਸੋਹਣਿਓ ਇਹ ਨਹੀਂ ਹੁੰਦਾ ਕਿ ਕਿਸੇ ਅਸੀਂ ਗਰੀਬ ਆਦਮੀ ਨੂੰ ਨੀਚ ਸਮਝ ਲਈਏ ਜਾਂ ਕਿਸੇ ਕਮਤਰ ਪੇਸ਼ੇ ਦੇ ਨਾਲ ਵਾਬਸਤਾ ਬੰਦੇ ਨੂੰ ਅਸੀਂ ਨੀਚ ਜਾਂ ਕਮੀ ਜਾਂ ਕਮੀਨ, ਇਹ ਅਲਫਾਜ਼ ਹੀ ਨਹੀਂ ਹੋਣੇ ਚਾਹੀਦੇ। ਇਹ ਗੈਰ ਇਸਲਾਮੀ ਲਫ਼ਜ਼ ਨੇ ਪਿਆਰਿਓ। ਸਾਡੇ ਦੀਨ ਇਸਲਾਮ ਦੇ ਵਿੱਚ ਤੇ ਕਿਸੇ ਗੋਰੇ ਨੂੰ, ਕਿਸੇ ਕਾਲੇ ਤੋਂ, ਕਿਸੇ ਅਰਬੀ ਨੂੰ, ਕਿਸੇ ਅਜਮੀ ਤੋਂ ਕੋਈ ਫੌਕੀਅਤ ਹਾਸਲ ਨਹੀਂ। ਇਰਸ਼ਾਦੇ ਮੁਹੰਮਦੀ ਸੱਲੱਲਾਹੁ ਅਲੈहि व आलिहि व अस्हाबिहि व अज़वाजिहि व बारिक वसल्लम है कि हज़रत बिलाल हबशी मक्का ਦੀ ਸਰਜ਼ਮੀਨ ਦੇ ਉੱਤੇ ਚੱਲਦੇ ਸਨ ਤੇ ਉਹਨਾਂ ਦੇ ਕਦਮਾਂ ਦੀ ਆਹਟ ਜੰਨਤ ਦੇ ਵਿੱਚ ਆਉਂਦੀ ਹੁੰਦੀ ਸੀ। ਪਿਆਰਿਓ, ਜੈਦ ਸੁਹਾਬਾ ਹਜ਼ਰਤ ਉਮਰ ਫਾਰੂਕ, ਹਜ਼ਰਤ ਅਬੂ ਬਕਰ ਸਿੱਦੀਕ, ਬਿਲਾਲ ਹਬਸ਼ੀ ਜਿਹੜੇ ਸਨ ਉਹਨਾਂ ਨੂੰ ਸੈਯਦਨਾ ਬਿਲਾਲ ਆਖਦੇ ਹੁੰਦੇ ਸਨ। ਸੈਯਦਨਾ ਜਾਂ ਸਾਡਾ ਸਰਦਾਰ। ਪਿਆਰਿਓ, ਤਕਵੇ ਦੀ ਬੁਨਿਆਦ ਦੇ ਉੱਤੇ ਇਸਲਾਮ ਦੇ ਵਿੱਚ ਬੰਦਾ ਵੱਡਾ ਤੇ ਛੋਟਾ ਹੁੰਦਾ ਹੈ। ਇਹ ਨੀਚ ਜਿਹੜਾ ਸਾਡੇ ਵਸੇਬ ਵਿੱਚ, ਸਾਡੀ ਰਹਿਤਲ ਵਿੱਚ, ਸਾਡੇ ਦੇਸ਼ ਪੰਜਾਬ ਵਿੱਚ ਜਾਂ ਬਰਰੇ ਸਗੀਰ ਵਿੱਚ ਮੁਰਵਜ ਹੈ, ਇਹ ਹਿੰਦੂ ਮਤ ਦੀ ਪੈਦਾਵਾਰ ਹੈ। ਕਿਸੇ ਨੂੰ ਕਮੀ, ਕਿਸੇ ਨੂੰ ਘਟੀਆ ਸਮਝਣਾ, ਜ਼ਾਤ ਪਾਤ ਜਿਹੜੀ ਹੈ ਨਾ ਜੀ, ਇਹ ਹਿੰਦੂਇਜ਼ਮ ਵਿੱਚ ਹੈ। ਬ੍ਰਾਹਮਣ ਸਭ ਤੋਂ ਉੱਤੇ ਨੇ ਜੀ, ਫਿਰ ਉਸ ਤੋਂ ਥੱਲੇ ਖੱਤਰੀ ਨੇ, ਫਿਰ ਉਸ ਤੋਂ ਥੱਲੇ ਵੇਸ਼ ਤੇ ਫਿਰ ਸਭ ਤੋਂ ਘਟੀਆ ਸ਼ੂਦਰ। ਇਸਲਾਮ ਵਿੱਚ ਤੇ ਅਜਿਹੀ ਕੋਈ ਗੱਲ ਨਹੀਂ। ਇੱਕ ਐਸਾ ਰਿਵਾਜ ਸਮਝ ਲਓ ਚੱਲ ਪਿਆ ਹੋਇਆ ਸਾਡੇ ਦੇਸ਼ ਪੰਜਾਬ ਵਿੱਚ ਹਿੰਦੂਆਂ ਦੇ ਦੌਰ ਤੋਂ ਲੈ ਕੇ ਜਦੋਂ ਇੱਥੇ ਇਸਲਾਮ ਆਇਆ ਤੇ ਉਸ ਤੋਂ ਬਾਅਦ ਸੂਫੀਆਏ ਕਿਰਾਮ, ਔਲੀਆਏ ਉਜ਼ਾਮ ਆਏ ਤੇ ਉਹਨਾਂ ਨੇ ਤੇ ਇਸ ਗੱਲ ਦੀ ਬਿਲਕੁਲ ਨਿੰਦਿਆ ਕੀਤੀ। ਬਾਬਾ ਜੀ ਗੁਰੂ ਨਾਨਕ ਦੇਵ ਦੇ ਸਾਰੇ ਮੱਤ ਦੇ ਵਿੱਚ ਵੇਖ ਲਓ, ਸਿੱਖ ਮੱਤ 'ਚ ਕਿਧਰੇ ਵੀ ਊਚ ਨੀਚ ਜਿਹੜੀ ਹੈ ਜ਼ਾਤ ਦੀ ਵਜ੍ਹਾ ਤੋਂ ਨਹੀਂ ਹੈ। ਤੇ ਸਾਹਿਬੋ, ਸਾਡੇ ਦੇਸ਼ ਪੰਜਾਬ ਦੇ ਵਿੱਚ ਸਾਡੀ ਬਦਕਿਸਮਤੀ ਦੇ ਨਾਲ ਜਿਹੜੇ ਜ਼ਮੀਨਾਂ ਦੇ ਮਾਲਕ ਹੁੰਦੇ ਸਨ ਨਾ ਜੀ, ਜ਼ਿਮੀਦਾਰ, ਵਾਹੀਵਾਨ, ਜਿਹੜੇ ਖੇਤੀਬਾੜੀ ਕਰਦੇ ਸਨ, ਉਹ ਆਪਣੇ ਆਪ ਨੂੰ ਅਫਜ਼ਲ ਸਮਝਣ ਲੱਗ ਪਏ ਤੇ ਜਿਹੜੇ ਦੀਗਰ ਪੇਸ਼ਿਆਂ ਦੇ ਨਾਲ ਵਾਬਸਤਾ ਪਿੰਡ 'ਚ ਲੋਕ ਹੁੰਦੇ ਸਨ, ਮੋਚੀਏ, ਧੋਬੀਏ, ਨਾਈਏ, ਮਾਛੀਏ, ਤੇਲੀਏ, ਉਹਨਾਂ ਦੇ ਪੇਸ਼ੇ ਉਹਨਾਂ ਦੀਆਂ ਜ਼ਾਤਾਂ ਬਣਾ ਦਿੱਤੀਆਂ ਗਈਆਂ। ਕੋਈ ਤੇਲ ਦਾ ਕੰਮ ਕਰਦਾ ਹੈ, ਮਸਲਨ ਸਰੋਂ ਦਾ ਤੇਲ ਕੱਢਦਾ, ਉਹਨੇ ਕੋਲੂ ਲਾਇਆ ਹੈ ਤੇ ਉਹਨੂੰ ਬੁਲਾਣਾ ਹੀ ਇਸ ਤਰ੍ਹਾਂ, ਜਾ ਤੇਲੀ ਨੂੰ ਤੇ ਸੱਦੋ, ਫਲਾਣੇ ਤੇਲੀ ਨੂੰ ਬੁਲਾਓ, ਹੈ ਜੀ। ਇਹ ਸਾਡੇ ਦੇਸ਼ ਪੰਜਾਬ ਦੀ ਸਮਝ ਲਓ ਇੱਕ ਬਦਕਿਸਮਤੀ ਕਿ ਉਹ ਹਿੰਦੂ ਮਤ ਦੇ ਅਸਰਾਤ ਐਸੇ ਪਏ ਕਿ ਛੋਟਿਆਂ ਪੇਸ਼ਿਆਂ ਦੇ ਨਾਲ ਵਾਬਸਤਾ ਲੋਕਾਂ ਦੀਆਂ ਜ਼ਾਤਾਂ ਉਹਨਾਂ ਦੇ ਪੇਸ਼ੇ ਬਣਾ ਦਿੱਤੇ ਗਏ। ਜਾ ਬਾਈ ਮੌਲਵੀ ਨੂੰ ਸੱਦ ਲਿਆਓ, ਅਸਤਗਫੁਰੁੱਲਾ ਆਲਮੇ ਦੀਨ ਹੁੰਦਾ ਸੀ, ਲੇਕਿਨ ਪਿੰਡ 'ਚ ਮਲਵਾਣਾ ਪਿਆ ਆਖਣਾ, ਹਾਂਜੀ। ਹਾਲਾਂਕਿ ਸਾਰਾ ਪਿੰਡ ਉਹਨਾਂ ਦੀ ਇਮਾਮਤ ਦੇ ਵਿੱਚ ਨਮਾਜ਼ ਪੜ੍ਹਦਾ, ਮੌਲਵੀ ਸਾਹਿਬ ਅੱਗੇ ਖਲੋਤੇ ਹੁੰਦੇ ਨੇ, ਲੇਕਿਨ ਇੱਕ ਸਾਡਾ ਤਬਕਾ ਐਸਾ ਸੀ ਜਿਹੜਾ ਖੁਦ ਨੂੰ ਮਾਲਕ ਸਮਝਦਾ ਸੀ, ਉਹਨਾਂ ਨੇ ਆਲਮੇ ਦੀਨ ਨੂੰ ਵੀ ਕਮੀ 'ਚ ਹੀ ਰੱਖਿਆ ਹੁੰਦਾ ਸੀ। ਇਸੇ ਤਰ੍ਹਾਂ ਜਿੰਨੇ ਐਸੇ ਲੋਕ ਮਸਲਨ ਲੁਹਾਰ ਨੇ,
ਉਹਨਾਂ ਬਣਾਉਣੀਆਂ ਸਾਰੀਆਂ ਕਈਆਂ ਥੌੜੇ ਤੇ ਬਾਕੀ ਚੀਜ਼ਾਂ ਦਾਤਰੀਆਂ, ਤੇ ਫੇਰ ਹੀ ਜ਼ਿਮੀਂਦਾਰਾਂ ਨੇ ਜ਼ਿਮੀਂਦਾਰਾ ਕਰਨਾ ਨਾ ਜੀ। ਹਲਾਂ ਦੇ ਫਾਲੇ ਬਣਾਉਣੇ, ਜੋ ਕੁਛ ਵੀ ਬਣਾਉਣਾ ਲੁਹਾਰ ਦੇ ਮੁਤਾਜ ਹੁੰਦੇ ਸਨ। ਆਪਣੀ ਸ਼ਕਲ ਵਜ੍ਹਾ ਸਹੀ ਕਰਨ ਵਾਸਤੇ ਨਾਈ ਦੇ ਮੁਤਾਜ ਹੁੰਦੇ ਸਨ। ਜੁੱਤੀ ਗਣਾਉਣ ਵਾਸਤੇ ਮੋਚੀ ਦੇ ਮੁਤਾਜ ਹੁੰਦੇ ਸਨ। ਲੇਕਿਨ ਉਹਨੂੰ ਸੱਦਣਾ ਕਮੀ ਕਰਕੇ ਇਹ ਇੱਕ ਬੜਾ ਡਰਾਬੈਕ ਸੀ, ਇਹ ਅੱਛੀ ਗੱਲ ਨਹੀਂ ਸੀ। ਉਹ ਅੱਜ ਤੱਕ ਬਦਕਿਸਮਤੀ ਦੇ ਨਾਲ ਇਸਲਾਮ ਦੇ ਆਉਣ ਤੋਂ ਬਾਅਦ ਵੀ ਉਹ ਚੱਲ ਰਿਹਾ, ਉਹੋ ਹੀ ਸਿਲਸਿਲਾ। ਹਜ਼ਰਤ ਮੀਆਂ ਮੁਹੰਮਦ ਸਾਹਿਬ ਦਾ ਜਿਹੜਾ ਇਹ ਸ਼ੇਰ ਹੈ ਨਾ ਜੀ, ਕਿ ਨੀਚਾਂ ਦੀ ਇਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਇਹਦੇ ਤੋਂ ਨੀਚ ਤੋਂ ਮੈਂ ਮੁਰਾਦ ਕਿਸੇ ਛੋਟੇ ਪੇਸ਼ੇ, ਮੈਂ ਤਾਂ ਕਿਸੇ ਪੇਸ਼ੇ ਨੂੰ ਛੋਟਾ ਸਮਝਦਾ ਹੀ ਨਹੀਂ, ਨਾ ਸਾਡਾ ਇਸਲਾਮ ਸਮਝਦਾ। ਲੇਕਿਨ ਜਿਹੜਾ ਇੱਕ ਸਾਡੇ ਇੱਥੇ ਗਲਤੁਲ ਆਮ ਇੱਕ ਕੌਨਸੈਪਟ ਡਿਵੈਲਪ ਹੋ ਗਿਆ ਹੈ ਕਮੀ ਬਾਰੇ, ਕਿ ਫਲਾਣਾ ਕਮੀ ਹੈ ਜੀ। ਹਾਲਾਂਕਿ ਤੁਸੀਂ ਦੇਖੋ ਨਾ ਕਿ ਹਜ਼ਰਤ ਨੌਸ਼ੋ ਗੰਜ ਬਖਸ਼ ਸੈਯਦ ਪਾਕ ਦਾ ਜਿਹੜਾ ਖਲੀਫਾ ਸਭ ਤੋਂ ਵੱਡੇ ਮਸ਼ਹੂਰ ਹੋਏ, ਹਜ਼ਰਤ ਸ਼ਾਹ ਰਹਿਮਾਨ, ਜਿਨ੍ਹਾਂ ਦਾ ਭਿੜੀ ਸ਼ਾਹ ਰਹਿਮਾਨ ਐਡਾ ਵੱਡਾ ਮੇਲਾ ਲੱਗਦਾ ਹੈ, ਆਪ ਦਾ ਪੇਸ਼ਾ, ਕੌਮ ਨਹੀਂ ਮੈਂ ਕਹਿ ਰਿਹਾ, ਪੇਸ਼ਾ ਕੱਪੜੇ ਧੋਣਾ ਸੀ, ਧੋਬੀ ਸਨ। ਲੇਕਿਨ ਤਕਵਾ ਇਖਤਿਆਰ ਕੀਤਾ, ਔਲੀਆ ਅੱਲਾ ਦੀ ਸੋਹਬਤ ਇਖਤਿਆਰ ਕੀਤੀ, ਤੇ ਹਜ਼ਰਤ ਸ਼ਾਹ ਰਹਿਮਾਨ ਨੌਸ਼ਾਹੀ ਅਖਵਾਇਆ ਸਾਰੀ ਜ਼ਿੰਦਗੀ। ਕਿਸੇ ਦੀ ਜੁਰਤ ਨਹੀਂ ਅਸਤਗਫੁਰਲਾ ਆਪ ਨੂੰ ਆਪ ਦੇ ਪੇਸ਼ੇ ਦੇ ਨਾਂ ਤੋਂ ਬੁਲਾ ਸਕੇ। ਸੋ ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਨੀਚਾਂ ਦੀ ਇਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ। ਇਸ ਸ਼ੇਰ ਦੇ ਵਿੱਚ ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਇਹ ਫਰਮਾਉਂਦੇ ਨੇ ਭਈ ਬਦ ਫਿਤਰਤ, ਜਿਹਦੀ ਫਿਤਰਤ ਜਿਹੜਾ ਨੈਚੁਰਲੀ ਕਮੀਨਾ ਆਦਮੀ ਹੈ, ਨੀਚ ਹੈ, ਬਦ ਫਿਤਰਤ ਹੈ, ਉਹ ਜਿਹੜਾ ਬੰਦਾ ਹੈ ਨਾ, ਉਹਦੇ ਕੋਲੋਂ ਫੈਜ਼ ਨਹੀਂ ਹੋ ਸਕਦਾ। ਪਿਆਰਿਓ, ਕੁਛ ਚੀਜ਼ਾਂ ਫਿਤਰਤ ਵਿੱਚ ਹੁੰਦੀਆਂ ਨੇ। ਮਿਸਾਲ ਦੇ ਤੌਰ 'ਤੇ ਕੰਡੇ ਦੀ ਫਿਤਰਤ ਵਿੱਚ ਕਿ ਉਹ ਚੁੱਭਦਾ ਹੈ, ਫੁੱਲ ਦੀ ਖਸਲਤ ਵਿੱਚ ਕਿ ਉਹ ਖੁਸ਼ਬੂ ਵੰਡਦਾ ਹੈ, ਉਹਨੇ ਵੰਡਣੀ ਹੈ। ਕੋਈ ਉਹਦਾ ਦੁਸ਼ਮਣ ਆ ਜਾਏ, ਕੋਈ ਉਹਦਾ ਹਾਮੀ ਆ ਜਾਏ, ਕੋਈ ਫੁੱਲ ਨੂੰ ਸੁੰਘਣ ਚੁੰਮਣ ਆ ਜਾਏ, ਉਹਨੂੰ ਵੀ ਖੁਸ਼ਬੂ ਦੇਣੀ ਹੈ। ਕੋਈ ਫੁੱਲ ਨੂੰ ਪੁੱਟਣ ਆ ਜਾਏ, ਤਰੋੜਨ ਆ ਜਾਏ, ਉਹਨੂੰ ਵੀ ਖੁਸ਼ਬੂ ਦੇਣੀ ਹੈ। ਉਹਦੀ ਖਸਲਤ ਖੁਸ਼ਬੂਆਂ ਵੰਡਣਾ ਹੈ। ਕੰਡੇ ਦੀ ਖਸਲਤ ਚੁੱਭਣਾ ਹੈ, ਸੱਪ ਦੀ ਖਸਲਤ ਡੰਗਣਾ ਹੈ। ਸੋ ਇੱਥੇ ਬਦ ਖਸਲਤ, ਬਦ ਫਿਤਰਤ ਲੋਕਾਂ ਵੱਲ ਇਸ਼ਾਰਾ ਹੈ। ਨੀਚਾਂ ਦੀ ਅਸ਼ਨਾਈ, ਜਿਹੜੇ ਵੇਖੋ ਅਸ਼ਰਫੁਲ ਮਖਲੂਕਾਤ ਦੀਆਂ ਸਿਫਾਤ ਵੀ तमाम ਮਖਲੂਕਾਤ ਤੋਂ ਅਸ਼ਰਫ ਹੋਣੀਆਂ ਚਾਹੀਦੀਆਂ ਨੇ, ਉੱਚੀਆਂ ਹੋਣੀਆਂ ਚਾਹੀਦੀਆਂ। ਤੇ ਜਿਹੜੇ ਬੰਦੇ ਬੰਦਿਆਈਆਂ ਹੀ ਵਾਚੇ ਹੋਏ ਨੇ, ਯਾਨੀ ਅਸ਼ਰਫੁਲ ਮਖਲੂਕਾਤ ਦੀਆਂ ਸਿਫਤਾਂ ਤੇ ਪੂਰੇ ਨਹੀਂ ਉਤਰਦੇ, ਥੱਲੇ ਡਿੱਗ ਪਏ ਨੇ, ਉਹਨਾਂ ਵਾਸਤੇ ਲਫ਼ਜ਼ ਨੀਚ ਮੀਆਂ ਮੁਹੰਮਦ ਸਾਹਿਬ ਨੇ ਵਰਤਿਆ ਵੀ ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ। ਕਿੱਕਰ ਤੇ ਅੰਗੂਰ ਚੜਾਇਆ ਤੇ ਹਰ ਗੁੱਛਾ ਜ਼ਖਮਾਇਆ। ਕਿੱਕਰ ਏਡੇ ਏਡੇ ਵੱਡੇ ਉਹਦੇ ਕੰਡੇ ਹੁੰਦੇ ਨੇ, ਬਬੋਲ ਵੀ ਅਸੀਂ ਇਹਨੂੰ ਆਖਦੇ ਹਾਂ ਕਿੱਕਰ ਦੇ ਦਰਖਤ ਨੂੰ, ਔਰ ਬੜਾ ਸਖਤ ਚੁੱਭਦੇ ਨੇ। ਅੰਗੂਰ ਦੀ ਵੱਲ ਕਿੱਕਰ ਦੇ ਦਰਖਤ ਦੇ ਕੋਲ ਹੀ ਲਾ ਦਿੱਤੀ ਜਾਏ ਤੇ ਵੱਲ ਜਿਹੜੀ ਉਹਦਾ ਕੰਮ ਹੁੰਦਾ ਆਲੇ ਦੁਆਲੇ ਦੀ ਕੰਧ ਤੇ ਆਲੇ ਦੁਆਲੇ ਦੇ ਦਰਖਤਾਂ ਤੇ ਚੜ੍ਹ ਜਾਣਾ। ਤੇ ਉਹ ਹੁਣ ਅੰਗੂਰ ਦੀ ਵੱਲ ਤੇ ਚੜ੍ਹ ਗਈ ਨਾ, ਫਿਰ ਕਿੱਕਰ ਦੇ ਬੂਟੇ ਦੇ ਉੱਤੇ ਚੜ੍ਹ ਗਈ, ਦਰਖਤ ਤੇ ਉੱਤੋਂ ਉਹਨੂੰ ਹਰ ਅੰਗੂਰਾਂ ਦੇ ਗੁੱਛੇ 'ਚ ਕੰਡਿਆਂ ਦੀਆਂ ਚੋਭਾਂ ਪੈਣੀਆਂ ਤੇ ਹਰ ਗੁੱਛਾ ਜ਼ਖਮਾ ਕਤਨ ਹੈ। ਯਾਨੀ ਇੱਥੋਂ ਮੈਂ ਅਰਜ਼ ਇੱਕ ਤੇ ਇਹ ਕਰ ਰਿਹਾ ਸਾਂ ਵੀ ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ। ਨੀਚ ਤੋਂ ਮੁਰਾਦ ਘੱਟ, ਜਿਹਦੇ ਕੋਲ ਪੈਸੇ ਨਹੀਂ, ਜਾਂ ਗਰੀਬੜਾ ਹੈ, ਜਾਂ ਮਾੜਾ ਹੈ, ਜਿਹਦੇ ਕੋਲ ਕੱਪੜੇ ਜਿਹਦੇ ਪਾਟੇ ਨੇ, ਉਹ ਨੀਚ ਨਹੀਂ ਹੁੰਦਾ। ਜਿਹਦਾ ਕਿਰਦਾਰ ਨੀਚ ਹੈ, ਜਿਹਦਾ ਕਿਰਦਾਰ ਆਲੂਦਾ ਤੇ ਗੰਦਾ ਹੈ, ਜਿਹਦੀ ਫਿਤਰਤ ਭੈੜੀ ਹੈ, ਉਹਦੇ ਵਾਸਤੇ ਮੀਆਂ ਸਾਹਿਬ ਆਖਦੇ ਨੇ ਵੀ ਉਹਦੇ ਕੋਲੋਂ ਬਚੋ, ਉਹਦੇ ਕੋਲੋਂ ਤੁਹਾਨੂੰ ਫੈਜ਼ ਨਹੀਂ ਹੋਣਾ। ਇਹੋ ਗੱਲ ਹਜ਼ਰਤ ਸੁਲਤਾनुल आरिफीन ਨੇ ਵੀ 500 ਸਾਲ ਪਹਿਲੇ ਆਖੀ ਸੀ ਭਈ ਨਾਲ ਕਸੰਗੀ ਸੰਗ ਨਾ ਕਰੀਏ,
ਤੇ ਕੁੱਲ ਨੂੰ ਲਾਜ ਨਾ ਲਾਈਏ ਹੂ। ਤੁਮੇ ਤਰਬੂਜ਼ ਮੂਲ ਨਾ ਥੀਂਦੇ, ਭਾਵੇਂ ਤੋੜ ਮੱਕੇ ਲੈ ਜਾਈਏ ਹੂ। ਤੇ ਕਾਵਾਂ ਦੇ ਬੱਚੇ ਕਦੀ ਹੰਸ ਨਹੀਂ ਥੀਂਦੇ, ਭਾਵੇਂ ਮੋਤੀਆਂ ਚੋਗ ਚਗਾਈਏ ਹੂ। ਤੇ ਖਾਰੇ ਖੂਹ ਨਾ ਮਿੱਠੇ ਹੁੰਦੇ ਹਜ਼ਰਤ ਬਾਹੂ, ਭਾਵੇਂ ਸਹਿ ਮਨਾ ਗੁੜ ਪਾਈਏ ਹੂ। ਇੱਥੇ ਅਰਜ਼ ਸਿਰਫ ਮੈਂ ਗੱਲ ਨੂੰ ਸਮੇਟਦਿਆਂ ਹੋਇਆਂ ਇਹ ਕਰਨੀ ਚਾਹਨਾ ਕਿ ਦੋਸਤ ਬਣਾਉਣ ਲੱਗਿਆਂ ਇਹ ਜ਼ਿਹਨ 'ਚ ਰੱਖਣਾ ਚਾਹੀਦਾ ਹੈ ਕਿ ਦੋਸਤ ਹੋਤਾ ਨਹੀਂ ਹਰ हाथ मिलाने वाला। ते आशनाई जो करनी है, अपने गलबात राज दुख सुख किसी नाल वंडने ने, उहदे दुख सुख दे विच आपों शरीक होना है। ते उहदे बारे पहले पता कर लो, उहदा किरदार किहो जिहा है, उहदी फितरत किहो जिही है। क्योंकि लाख प्यार के पढ़ता रहे मंत्र साजिद, जिनकी फितरत में हो डसना वो डसा करते हैं। ਤੇ ਐਵੇਂ ਤਾਂ ਨਹੀਂ ਨਾ ਫਿਰ ਲੋਕੀ ਆਖਦੇ ਵੀ ਪਾਣੀ ਪੀਏ ਪੁੰਨ ਕੇ ਤੇ ਮੁਰਸ਼ਿਦ ਫੜੀਏ ਚੁੰਨ ਕੇ। ਯਾਰ ਦੋਸਤ ਬਣਾਉਣ ਤੋਂ ਪਹਿਲੇ ਵੀ ਪੁੰਨ ਛਾਣ ਕਰਨੀ ਚਾਹੀਦੀ ਹੈ। ਜੇ ਨਾ ਕਰੋਗੇ ਤੇ ਫਿਰ ਮੀਆਂ ਸਾਹਿਬ ਦਾ ਸ਼ੇਰ ਸੱਚਾ ਹੋ ਜਾਏਗਾ ਵੀ ਨੀਚਾਂ ਦੀ ਅਸ਼ਨਾਈ ਵਿੱਚੋਂ ਫੈਜ਼ ਕਿਸੇ ਨਹੀਂ ਪਾਇਆ, ਤੇ ਕਿੱਕਰ ਤੇ ਅੰਗੂਰ ਚੜਾਇਆ ਤੇ ਹਰ ਗੁੱਛਾ ਜ਼ਖਮਾਇਆ। ਸਾਹਿਬੋ तुसां जिहड़े अखान भिजवाए ने उन्हां दा परागा तैयार है। आओ फिर चलीए बाबा जी एहसान बाजवा होरां दे पिंड, ते बाकी गल्लां बातां चल के उत्थे ही तुहाडे नाल सांझियां करांगे। आओ साडे नाल। रौनक हो जाऊं छट वे चल मेले नूं चलीए। बाजवा साहब अस्सलाम वालेकुम जनाब। जी बिस्मिल्लाह जी, वालेकुम सलाम डॉक्टर साहब, खैरियां हो जी, की हाल चाल है, ठीक हो जी? बड़ी मेहरबानी जनाब, तुहाड़ियां दुआवां ने। ते जनाब अज साडे पहले ही जिहड़े ना जी जी बड़े प्यारे वेखण वाले जी बलवाल तो जनाब शाहिद विरक साहब, वाह जी वाह, उन्हां जनाब अखान भिजवाया भी वेली जट्टी हाँ जी। उन वेले। ਇਹ ਨਾ ਅਖਾਨ ਚ ਉਹਨਾਂ ਲੋਕਾਂ ਨੂੰ ਟਿਚਕਰ ਕੀਤੀ ਗਈ ਹੈ। ਜੀ। ਉਨ ਜਿਹੜੀ ਹੈ ਉਹ ਤੇ ਵੇਲੀ ਨਹੀਂ ਜਾਂਦੀ, ਹਾਂ ਵੇਲੀ ਤੇ ਕਪਾਹ ਜਾਂਦੀ ਹੈ, ਹਾਂ ਕਿਉਂਕਿ ਉਹਦੇ ਜੋ ਬੜੇਵੇਂ ਕੱਢਣੇ ਹੁੰਦੇ ਨੇ। ਠੀਕ। ਵੇਲੀ ਤੇ ਉਹ ਸ਼ਾਹ ਜਾਂਦੀ ਹੈ ਜਿਹਦੇ ਵਿੱਚੋਂ ਕੋਈ ਮਤਲਬ ਦੋ ਸ਼ਾਵਾਂ ਨੇ ਤੇ ਇੱਕ ਨੂੰ ਵੱਖਰਿਆਂ ਕਰਨਾ ਹੈ। ਅਵੇਲੇ ਨੇ ਅੱਛਾ, ਜਿੰਨਗਾ ਤੇ ਉਨ ਜਿਹੜੀ ਹੈ ਇਹ ਤੇ ਦੁੰਬਿਆਂ ਦੇ ਉੱਤੋਂ ਕੈਂਕ ਉਹਦੇ ਨਾਲ ਕੈਂਚ ਨਾਲ ਇਕੱਠੀ ਹੁੰਦੀ ਹੈ। ਹਾਂ ਜੀ, ਹਾਂ ਜੀ। ਉਹਨੂੰ ਵੇਲਣ ਦੀ ਤੇ ਤੋਕੀ ਕੋ ਨਹੀਂ ਹੁੰਦਾ। ਹਾਂ, ਹਾਂਜੀ, ਇਸ ਵਾਸਤੇ ਮਤਲਬ ਇਹ ਕਿ ਇਹਦੇ 'ਚ ਦੱਸਿਆ ਗਿਆ ਕਿ ਜਿਹੜੀ ਵਿਹਲੀ ਜੱਟੀ ਹੈ ਨਾ, ਜਿਹਨੂੰ ਕੋਈ ਕੰਮ ਨਹੀਂ, ਜਿਹਨੇ ਠੇਕਾ ਲਿਆ ਹੈ ਕਿ ਮੈਂ ਸਾਰੀ ਉਮਰ ਕੋਈ ਕੰਮ ਨਹੀਂ ਕਰਨਾ, ਹਾਂ ਉਹਨੇ ਉਹਨਾਂ ਨੂੰ ਹੀ ਪਿਆ ਇੱਧਰ ਉੱਧਰ ਕਰਨਾ ਹੈ। ਹਾਲਾਂ ਉਹਦਾ ਤੇ ਵੇਲਣ ਦਾ ਤੋਕੀ ਕੋ ਨਹੀਂ, ਉਹਦੀ ਕੋਈ ਜਸਟੀਫਿਕੇਸ਼ਨ ਹੀ ਨਹੀਂ। ਵਾਹ ਵਾਹ। ਵੇਲੀ ਤੇ ਕਪਾਹ ਜਾਂਦੀ ਹੈ। ਵਾਹ। ਇਹਦੇ 'ਚ ਦੱਸਿਆ ਗਿਆ ਜਿਹੜੇ ਨਕੰਮੇ ਲੋਕ ਨੇ ਉਹ ਸਾਰੀ ਉਮਰ ਨਕੰਮਿਆਂ ਰਹਿਣ ਦਾ ਉਹਨਾਂ ਨੇ ਸਹੁੰ ਖਾਧੀ ਹੁੰਦੀ ਹੈ। ਉਹ ਮਤਲਬ ਇਹ ਕੋਸ਼ਿਸ਼ ਹੀ ਨਹੀਂ ਕਰਦੇ, ਯਤਨ ਹੀ ਨਹੀਂ ਕਰਦੇ ਵੀ ਅਸੀਂ ਕੋਈ ਚੱਜ ਦਾ ਕੰਮ ਕਰ ਲਈਏ ਜਾਂ ਜਿਹਦੇ ਨਾਲ ਕੋਈ ਘਰ ਦਾ ਭਲਾ ਹੋ ਜਾਏ ਜਾਂ ਘਰ ਵਾਲਿਆਂ ਦਾ ਭਲਾ ਹੋਵੇ। ਉਹ ਮਤਲਬ ਇਹ ਕਿ ਬੇਕਾਰ ਕੰਮ ਜਿਹੜੇ ਨੇ, ਜਿਹੜੇ ਕੰਮ ਹੀ ਨਹੀਂ ਮਤਲਬ ਹੋ ਹੀ ਨਹੀਂ ਸਕਦੇ, ਜਿਨ੍ਹਾਂ ਦੀ ਜ਼ਰੂਰਤ ਹੀ ਨਹੀਂ, ਉਹੋ ਜਿਹੇ ਕੰਮਾਂ ਦੇ ਵਿੱਚ ਪੈ ਕੇ ਧੰਦੇ ਲੱਗ ਕੇ ਸਾਰੀ ਦਿਹਾੜੀ ਐਵੇਂ ਇੱਧਰ ਉੱਧਰ ਦੀਆਂ ਮਾਰ ਕੇ ਤੇ ਇਹੋ ਜਿਹੀਆਂ ਬੀਬੀਆਂ ਨਗਾ ਦਿੰਦੀਆਂ ਨੇ ਕਿ ਜਿਹੜੇ ਕਰਨ ਵਾਲੇ ਕੰਮ ਨੇ ਨਾ, ਮਤਲਬ ਇਹ ਉਹ ਮਤਲਬ ਇਹ ਕਿ ਜਾਂ ਪਿਆ ਸੋਤਾ ਤੇ ਕੁਚੱਜੀ ਕੁੰਨਾ ਧੋਤਾ, ਹਾਂਜੀ, ਉਹ ਰਾਤ ਪੈ ਜਾਣੀ, ਚੰਗੀ ਡੂੰਗੀ ਸ਼ਾਮ ਹੋ ਜਾਣੀ, ਕੁਫਤਾਂ ਦਾ ਵੇਲਾ, ਤੇ ਬੁੱਢੀ ਨੇ ਜਨਾਬ ਨਾਲ ਕਨਾਲੀ ਫੇਰ ਧੋਣੀ, ਆਟਾ ਬਾਅਦ ਚ ਗੁੰਨਣਾ, ਹਾਂਜੀ, ਤੇ ਉਹਨੂੰ ਫਿਰ ਬਾਅਦ ਚ ਆ ਕੇ ਬੰਦੇ ਨੇ ਗੁੱਤੋਂ ਹੀ ਫੜਨਾ ਹੈ ਨਾ ਵੀ ਤੂੰ ਟੁੱਕਰ ਵੀ ਨਹੀਂ ਪਕਾਇਆ, ਮੈਂ ਸਾਰੀ ਦਿਹਾੜੀ ਦਾ ਹਫਿਆ ਖਪਿਆ ਕੰਮਕਾਰ ਕਰਕੇ ਆਇਆ। ਤੋ ਇਹਦੇ 'ਚ ਜਿਹੜੀਆਂ ਨਕੰਮੀਆਂ ਤੇ ਮਤਲਬ ਇਸ ਤਰ੍ਹਾਂ ਦੀਆਂ ਨਖੱਟੂ ਬੀਬੀਆਂ ਨੇ ਨਾ, ਉਹਨਾਂ ਦੇ ਬਾਰੇ 'ਚ ਉਹਨਾਂ ਨੂੰ ਟਿਚਕਰ ਕੀਤੀ ਗਈ ਹੈ। ਲਓ ਜੀ, ਵੇਲੀ ਜੱਟੀ ਤੇ ਉਨ ਵੇਲੇ। ਬੇਕਾਰ ਬੰਦਾ ਜਿਹਨੇ ਕੁਛ ਨਹੀਂ ਕਰਕੇ ਵਹਾਣਾ, ਨਾ ਅਹਿਲ ਵੀ ਹੈ ਤੇ ਬੇਕਾਰ ਵੀ ਹੈ, ਉਹ ਅਨਹੋਣੇ ਕੰਮ ਕਰੇਗਾ, ਮਨਫੀ, ਜਿਨ੍ਹਾਂ ਦਾ ਕੋਈ ਫਾਇਦਾ ਹੀ ਨਹੀਂ ਹੋਣ ਵਾਲਾ। ਅਜਿਹੇ ਕੰਮਾਂ ਦੇ ਵਿੱਚ ਮਸਰੂਫ ਰਹਿ ਕੇ ਤੇ ਵਕਤ ਵਜਾਂਦਾ ਰਵੇਗਾ। ਬਾਜਵਾ ਸਾਹਿਬ ਅਫਜ਼ਲ ਖਾਨ ਸਾਹਿਬ ਨੇ ਸੁਹਾਵੇ ਤੋਂ, ਵਾਹ 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 ਵਾਹ, ਉਹ ਪੈ ਪੁੱਛਦੇ ਨੇ ਕਿ ਰਾਹ ਰਹਿਣ ਹਾਂਜੀ ਤੇ ਗਾਹ ਗਹਿਣ। ਇਹ ਜੀ ਪੁਰਾਣੇ ਜ਼ਮਾਨੇ 'ਚ ਜਦੋਂ ਮਤਲਬ ਇਹ ਵੇ ਕਿ ਜੇਠ ਹਾੜ ਜੇਠ ਦੇ ਵਿੱਚ ਲੋਵਾਂ ਵਗਦੀਆਂ ਹੁੰਦੀਆਂ ਸਨ ਜੀ,
ਤੇ ਜੇਠ ਦੇ ਵਿਸਾਖ 'ਚ ਕਣਕ ਵੱਢੀ ਜਾਂਦੀ ਸੀ ਹਾਂ ਤੇ ਫਿਰ ਉਹਨੂੰ ਵੱਢ ਕੇ ਤੇ ਉਹਦੀਆਂ ਭਰੀਆਂ ਬੰਨ੍ਹ ਕੇ ਤੇ ਫਿਰ ਪਿੰਡਾਂ ਦੇ ਲਾਗੇ ਲਿਆ ਕੇ ਮਰਲੀਆਂ ਲਾਣੀਆਂ ਜੀ ਤੇ ਮਰਲੀਆਂ ਤਿੰਨਾਂ ਭਰੀਆਂ ਦੀਆਂ ਚਾਰ ਚਫੇਰੇ ਦੀਵਾਰ ਬਣ ਜਾਣੀ, ਕੰਧ ਬਣ ਜਾਣੀ। ਵਾਹ ਵਾਹ ਉਹਦੇ ਵਿੱਚ ਖੁੱਲਾ ਮੋਕਲਾ ਪੇੜ ਰੱਖਣਾ ਤੇ ਉਹਦੇ ਵਿੱਚ ਰੋਜ਼ ਦਾ ਗਾਹ ਪਾਣਾ, ਖੋਲ ਕੇ ਤੇ ਉਹਦੇ ਉੱਤੇ ਫਲੇ ਪਾਣੇ। ਹਾਂ ਔਰ ਉਹ ਢੱਗੇ ਅੱਗੇ ਜੁਪੇ ਹੁੰਦੇ ਸਨ ਤੇ ਫਲਿਆਂ ਨਾਲ ਕਣਕ ਗਹਿੰਦੀ ਹੁੰਦੀ ਸੀ। ਹਾਂ ਤੋ ਉਸ ਜ਼ਮਾਨੇ 'ਚ ਲੋਵਾਂ ਇੰਨੀਆਂ ਵਗਦੀਆਂ ਹੁੰਦੀਆਂ ਸਨ ਜੇਠ ਦੇ ਵਿੱਚ ਕਿ ਜੇਠ ਜਿਹੜਾ ਨਾ ਜਦੋਂ ਵੇਖਣਾ ਨਾ ਦੁਪਹਿਰ ਨੂੰ ਤੇ ਆਂਦੇ ਸਨ ਕਿ ਭੱਠ ਪੇ ਲਾਉਂਦੇ ਨੇ, ਹਾਂ। ਯਾਨੀ ਜਿਵੇਂ ਭੱਠੀ ਨਹੀਂ ਭੱਠੀ ਜੀ, ਉਹਦੇ ਜੀ। ਵਿੱਚੋਂ ਸੇਕ ਉਤਾਂ ਨੂੰ ਉੱਠਦਾ ਹੈ ਹਾਂਜੀ। ਤੇ ਉਹ ਇੰਜ ਕਰਕੇ ਲੰਬ ਜਾਂਦੀ ਏ। ਹਾਂ। ਜਿਵੇਂ ਇੱਕ ਪੰਜਾਬੀ ਦੀ ਬੋਲੀ ਵੀ ਹੈ ਕਿ ਜੱਟੀ ਨਹਾ ਕੇ ਛੱਪੜ ਵਿੱਚੋਂ ਨਿਕਲੀ ਤੇ ਸੁਲਫੇ ਦੀ ਲਾਟ ਲਾਟ ਵਰਗੀ। ਵਰਗੀ ਹਾਂ ਹਾਂਜੀ, ਤੋ ਜਿਹੜੀ ਉਹ ਸੁਲਫੀ ਹੁੰਦੀ ਸੀ ਜਾਂ ਸੁਲਫਾ ਹੁੰਦਾ ਸੀ ਉਹ ਹੁੱਕੇ ਦੀ ਇੱਕ ਕਿਸਮ ਸੀ। ਹਾਂਜੀ ਹਾਂਜੀ ਤੋ ਜਦੋਂ ਸੂਟਾ ਲਾ ਕੇ ਛੱਡਦੇ ਸਨ ਤੇ ਜਿਹੜੀ ਉਹਦੀ ਲੰਬ ਉੱਤੇ ਜਾਂਦੀ ਸੀ ਉਹ ਇੰਜ ਪਹਿਲਾਂ ਪਾਉਂਦੀ ਜਾਂਦੀ ਸੀ। ਵਾਹ ਤੋ ਇੰਜ ਹੀ ਮਤਲਬ ਇਹ ਕਿ ਉਹ ਇਸ ਤਰ੍ਹਾਂ ਦੀ ਗਰਮੀ ਜਿਹੜੀ ਹੈ ਨਾ ਜੇਠ ਦੇ ਵਿੱਚ ਪੈਂਦੀ ਹੁੰਦੀ ਸੀ ਤੇ ਉਸ ਜ਼ਮਾਨੇ 'ਚ ਲੋਕੀ ਪੈਂਡਾ ਕਰਨਾ ਬੰਦ ਕਰ ਦਿੰਦੇ ਸਨ। ਹਾਂ ਮਤਲਬ ਇਹ ਰਾਹ 'ਚ ਟੁਰਦਾ ਕੋਈ ਬੰਦਾ ਨਹੀਂ ਸੀ ਦਿਸਦਾ ਕਿਉਂਕਿ ਧੁੱਪ ਲੂਹ ਕੇ ਰੱਖ ਦਿੰਦੀ ਸੀ। ਹਾਂ ਹਾਂਜੀ, ਤੇ ਮਤਲਬ ਇਸ ਅਖਾਣ 'ਚ ਦੱਸਿਆ ਗਿਆ ਕਿ ਜਦੋਂ ਉਸ ਲੈਵਲ ਦੀ ਉਨੀ ਜ਼ਿਆਦਾ ਗਰਮੀ ਪਵੇਗੀ ਤੇ ਫਿਰ ਫਲਿਆਂ ਦੇ ਥੱਲੇ ਸਹੀ ਗਾਹ ਗਵੇਗਾ ਆਇਆ ਕਿਉਂਕਿ ਉਹ ਜਿਹੜੀਆਂ ਨਾਲੀਆਂ ਨੇ ਫਿਰ ਟੁੱਟਣਗੀਆਂ। ਹਾਂ। ਹਾਂਜੀ, ਜਦੋਂ ਫਲਿਆਂ ਦੇ ਵਿੱਚ ਅਸੀਂ ਨਿੱਕੇ ਹੁੰਦਿਆਂ ਫਲਿਆਂ ਦੇ ਉੱਤੇ ਬਹਿ ਰਹਿਣਾ ਤੇ ਬਜ਼ੁਰਗਾਂ ਨੇ ਬਾਰ-ਬਾਰ ਤਰੰਗਲੀ ਨਾਲ ਫੋਲੀ ਦੇਣੀ ਹਾਂ। ਤੇ ਆਖਣਾ ਗਾਹ ਜਵਾਲੀ ਸਿੱਲ ਨਹੀਂ ਮੁੱਕੀ ਤੇ ਜਦੋਂ 11-12 ਵਜਣੇ ਨਾ ਹਾਂ। ਉਹੋ ਹੀ ਰਾਹ ਰਹਿਣ ਦਾ ਵੇਲਾ ਪੂਰਾ ਆਤਾ ਦੇ ਉੱਤੇ ਸੂਰਜ ਹੋਣਾ ਸਵਾ ਨੇਜੇ ਤੇ ਉਸ ਵੇਲੇ ਫਿਰ ਜਨਾਬ ਨਾੜ ਨੇ ਕੜਕ ਕੜਕ ਕਰਕੇ ਟੁੱਟਣਾ ਸ਼ੁਰੂ ਕਰਨਾ। ਉਹਨਾਂ ਆਖਣਾ ਹੋਣ ਲੱਗਾ ਹੀ ਗਹਿਣ। ਵਾਹ ਤੇ ਉਦੋਂ ਇਹ ਅਖਾਣ ਬਣਿਆ ਸੀ ਕਿ ਉਦੋਂ ਗਾਹ ਗਹਿੰਦੇ ਨੇ ਜਦੋਂ ਰਾਹ ਵਿੱਚ ਟੁਰਨਾ ਲੋਕੀ ਛੱਡ ਦਿੰਦੇ ਨੇ। ਵਾਹ। ਯਾਨੀ ਉਸ ਵਸੋਂ ਦੇ ਵਿੱਚ ਕਿੰਨਾ ਔਖਾ ਜੀਵਨ ਸੀ। 3-3 ਮਹੀਨੇ 2-2 ਮਹੀਨੇ ਲੱਗ ਜਾਂਦੇ ਸਨ ਕਣਕ ਗਾਂਹਦਿਆਂ। ਆਇਆ ਹਾਂਜੀ, ਔਰ ਉਹ ਗਾਹ ਕੇ ਫਲਿਆਂ ਦੇ ਨਾਲ ਰੋਜ਼ ਦਾ ਉਹ ਜਿਹੜੇ ਬਰੀਕ ਤੂੜੀ ਕਰਕੇ ਛੱਡਣੀ ਫਿਰ ਉਹਨੂੰ ਇਕੱਠਿਆਂ ਕਰਕੇ ਤਰੰਗਲੀਆਂ ਨਾਲ ਤੇ ਵਿੱਚ ਧੜ ਬਣਾਈ ਜਾਣੀ ਢੇਰ ਵਾਹ, ਬਣੀ ਜਾਣਾ ਦਾਣੇ ਤੂੜੀ ਦਾ। ਫਿਰ ਉਹ ਚਾਰ ਚਫੇਰੇ ਉਹ ਇਸ ਤਰ੍ਹਾਂ ਕਰਕੇ ਅੰਦਰੋਂ ਭਰੀਆਂ ਲਾਈ ਜਾਣੀਆਂ, ਬਾਹਰੋਂ ਚਾਰ ਚਫੇਰੇ ਇਸ ਵਾਸਤੇ ਕੱਜ ਕੇ ਰੱਖਦੇ ਹਨ ਹਨੇਰੀ ਆਏ ਤੇ ਉੱਡੇ ਨਾ। ਆਇਆ ਹਾਂਜੀ, ਤੇ ਉਹਦੇ ਤੋਂ ਬਾਅਦ ਜਦੋਂ ਸਾਰੀ ਗਹਿ ਜਾਣੀ ਉਹਦੇ ਤੋਂ ਬਾਅਦ ਫਿਰ ਜਨਾਬ ਜਿਹੜੇ ਹੁੰਦੇ ਸਨ ਨਾ ਲਾਵੇ, ਹਾਂਜੀ ਕਣਕ ਲਾਣ ਵਾਲੇ ਉਹਨੂੰ ਜੀ, ਆਂਦੇ ਜੀ, ਸਨ। ਹਾਂਜੀ। ਉਹ ਜ਼ਿਆਦਾਤਰ ਕ੍ਰਿਸਚਨ ਜਾਂ ਹੋਰ ਕੋਈ ਇਸ ਤਰ੍ਹਾਂ ਉਹਨਾਂ ਨੇ ਜਨਾਬ ਛੱਜਲੀ ਵੱਡੇ ਛੱਜ ਨੂੰ ਛੱਜਲੀ ਆਂਦੇ ਨੇ। ਹਾਂ। ਇੱਕ ਛੋਟਾ ਛੱਜ ਹੁੰਦਾ ਇੱਕ ਛੱਜਲੀ ਹੁੰਦੀ ਹੈ। ਉਹ ਛੱਜਲੀ ਲੈ ਕੇ ਤੇ ਉਹਨਾਂ ਆ ਜਾਣਾ ਤੇ ਉਹਨਾਂ ਹੁੱਕੇ ਪਾ ਕੇ ਤੇ ਮੁੱਛਾਂ ਨੂੰ ਤੁਹਾਡੇ ਅੰਗਰ ਤਾ ਦਈ ਰੱਖਣਾ ਹਾਂ। ਤੇ ਉਹ ਨਾ ਜੱਟਾਂ ਨੇ ਆਖਣਾ ਯਾਰ ਮਕਾਓ ਵੀ ਕੰਮ। ਉਹਨਾਂ ਆਖਣਾ ਜਰਾ ਵਾਹ ਤੇ ਸਿੱਧੀ ਹੋ ਲੈ। ਹਾਂ। ਉਹ ਜਦੋਂ ਵਾਹ ਵਗਣੀ ਤੇ ਫਿਰ ਉਹਨਾਂ ਨੇ ਉਹਨੂੰ ਲਾਣਾ ਤੇ ਤੂੜੀ ਦਾਣੇ ਵੱਖਰੇ ਵੱਖਰੇ ਕਰਨੇ। ਤੇ ਬੜਾ ਔਖਾ ਜੀਵਨ ਸੀ ਉਹ ਉਸ ਵੇਲੇ। ਵਾਹ। ਤੇ ਉਹ ਸਾਰਾ ਅਸਾਂ ਆਪਣੀ ਅੱਖੀ ਵੇਖਿਆ ਜੀ। ਵਾਹ ਤੇ ਉਸ ਵੇਲੇ ਦਾ ਇਹ ਅਖਾਣ ਸੀ ਕਿ ਜਦੋਂ ਰਾਹਾਂ ਵਿੱਚ ਲੋਕੀ ਟੁਰਨਾ ਛੱਡ ਦਿੰਦੇ ਨੇ ਉਦੋਂ ਗਾਹ ਗਹਿਣ ਲੱਗਦਾ। ਹੁਣ ਤੇ ਜਨਾਬ ਮਸ਼ੀਨਾਂ ਨੇ ਅੱਧੀ ਰਾਤ ਨੂੰ ਵੀ ਲੱਗੀਆਂ ਨੇ ਦਾਣੇ ਤੇ ਮੁੰਜੀ। ਅੱਜ ਕੱਲ ਮੁੰਜੀ ਦਾ ਸੀਜ਼ਨ ਨੇ ਤੇ ਜਨਾਬ ਸਾਡੇ ਉਹ ਰਾਤੀ 8 ਵਜੇ ਲੱਗੀ ਸੀ ਉੱਥੇ ਤੇ ਉਹਨੇ ਦਾਣੇ ਤੇ ਮੁੰਜੇ ਮਤਲਬ ਪਰਾਲੀ ਵੱਖਰੀ ਕਰ ਦਿੱਤੀ। ਵਾਹ ਜੈ ਲਓ ਜੀ ਪਿਆਰਿਓ, ਜਦੋਂ ਦਾ ਇਹ ਅਖਾਣ ਹੈ ਰਾਹ ਰਹਿਣ ਤੇ ਗਾਹ ਗਹਿਣ, ਉਹ ਸਾਡੇ ਪਿਛੋਕੜ ਦੀ ਬਾਤ ਹੈ। ਉਦੋਂ ਮੈਨੂਅਲ ਕਣਕਾਂ ਗਾਈਆਂ ਜਾਂਦੀਆਂ ਸਨ ਤੇ ਸਿੱਟਿਆਂ ਦੇ ਵਿੱਚੋਂ ਦਾਣੇ ਕੱਢੇ ਜਾਂਦੇ ਹਨ ਤੇ ਤੂੜੀ ਵੱਖ ਤੇ ਕਣਕ ਦੇ ਦਾਣੇ ਵੱਖ ਕੀਤੇ ਜਾਂਦੇ ਹਨ। ਉਦੋਂ ਜਦੋਂ ਸਾਰੇ ਕੰਮ ਦਸਤੀ ਕੀਤੇ ਜਾਂਦੇ ਸਨ। ਬਾਜਵਾ ਸਾਹਿਬ ਤੁਹਾਨੂੰ ਦੱਸਿਆ ਨਾ ਵੀ ਅੱਜ ਕੱਲ੍ਹ ਤਾਂ ਹੁਣ ਮਸ਼ੀਨੀ ਦੌਰ ਹੈ। ਹੁਣ ਤੇ ਉਹ ਓਡੀ ਮਿਹਨਤ ਮੁਸ਼ੱਕਤ ਨਹੀਂ ਰਹਿ ਗਈ। ਹੁਣ ਵੀ ਬੜੀ ਮੁਸ਼ੱਕਤ ਹੈ ਕਿਉਂਕਿ ਮੌਸਮ ਹੀ ਹੈ ਅਜਿਹਾ ਹੁੰਦਾ। ਵਿਸਾਖ ਸਾਡਾ ਪਹਿਲਾ ਮਹੀਨਾ ਦੇਸ਼ ਪੰਜਾਬ ਦਾ, ਔਰ ਯਕਮ ਵਿਸਾਖ ਤੁਹਾਡੇ ਅੱਗੇ ਅਰਜ਼ ਕੀਤੀ ਸੀ ਇੱਕ ਅਸੀਂ ਆਪਣੇ ਪਿਛਲੇ ਵਿਲਾਗ ਵਿੱਚ ਕਿ ਉਹ ਸਾਡਾ ਨਿਊ ਈਅਰ ਡੇ ਹੁੰਦਾ। ਪਹਿਲਾ ਦਿਨ ਸਾਡਾ ਯਕਮ ਵਿਸਾਖ ਤੋਂ, ਤੇ ਉਦੋਂ ਹੀ ਆਉਂਦੇ ਨੇ ਜੱਟਾ ਆਈ ਵਿਸਾਖੀ ਤੇ ਮੁੱਕ ਗਈ ਕਣਕਾਂ ਦੀ ਰਾਖੀ। ਲੇਕਿਨ ਵਿਸਾਖ ਤੋਂ ਵੀ ਬਹੁਤੀ ਫਿਰ ਜਿਸਲੇ ਧੁੱਪ ਜਿਹੜੀ ਹੈ ਨਾ ਉਹ ਅਗਲੇ ਮਹੀਨੇ ਜੇਠ 'ਚ ਪੈਂਦੀ ਹੈ। ਤੇ ਜੇਠ ਦੇ ਵਿੱਚ ਪੈ ਬਾਜਵਾ ਸਾਹਿਬ ਫਰਮਾਉਂਦੇ ਨੇ ਕਿ ਜਦੋਂ ਪੰਧ ਕਰਨੋਂ ਰਹਿ ਜਾਂਦੇ ਹਨ, ਰਾਹ ਖਾਲੀ ਹੋ ਜਾਂਦੇ ਹਨ ਤੇ ਅੱਤ ਦੀ ਗਰਮੀ ਪੈਂਦੀ ਸੀ। ਗਰਮੀ ਤੋਂ ਪਾਂਦੀ ਸਫ਼ਰ ਹੀ ਨਹੀਂ ਹਨ ਕਰ ਸਕਦੇ।
ਉਦੋਂ ਫਿਰ ਜਾ ਕੇ ਤੇ ਗਾ ਕੀਤਾ ਜਾਂਦਾ ਸੀ, ਗਾਈ ਜਾਂਦੀ ਸੀ ਕਣਕ ਫਾਲਿਆਂ ਨਾਲ। ਤੇ ਵੇਖੋ ਤੁਸੀਂ ਕਿੱਡਾ ਕੁ ਉਹ ਸਖਤ ਉਸ ਵੇਲੇ ਦਾ ਜੀਵਨ ਸੀ ਔਰ ਕਿੱਡੇ ਸਖਤ ਜਾਨ ਸਾਡੇ ਵਾਹੀਵਾਨ ਹੁੰਦੇ ਸਨ। ਬਾਜਵਾ ਸਾਹਿਬ ਸਰਗੋਧੇ ਤੋਂ ਸਾਡੇ ਬੜੇ ਮੁਹਤਰਮ ਵਿਓਰ ਨੇ ਮੋਹਸਨ ਇਜਾਜ਼ ਕੁਰੈਸ਼ੀ, ਉਹਨਾਂ ਅਖਾਣ ਭਿਜਵਾਇਆ ਜੀ ਭਈ ਉੱਚੇ ਦੇ ਮੂੰਹ ਵਿੱਚ ਅੰਗਿਆਰ। ਹਾਂਜੀ, ਮੋਹਸਨ ਇਜਾਜ਼ ਸਾਹਿਬ ਜਿਹੜੇ ਨਾ ਜੀ, ਇਹ ਜਿਹੜੇ ਬਾਬੇ ਨੇ ਸਾਡੀ ਵੱਡੇ ਨੂੰ ਬਾਬੇ ਕੌਲੋਂ ਨੂੰ ਦੁਆ ਦਿੱਤੀ ਸੀ ਨਾ ਜੀ ਜੀ, ਉਹਨਾਂ ਦਾ ਨਾਂ ਸੀ ਬਾਬਾ ਸਿੱਧ ਗਦਾਈ। ਅੱਛਾ ਉਹਨਾਂ ਦੀ ਕਬਰ ਏ ਕਾਲਾ ਹਰਾਵਾਂ ਸਿਆਲਕੋਟ ਦੇ ਲਾਗੇ। ਅੱਛਾ ਤੇ ਕਿਤੇ ਉਹ ਜਿਹੜੇ ਸਾਡਾ ਵਟਕਾ ਸੀ ਉਹਦਾ ਨਾਂ ਸੀ ਕੌਲੋ ਜੀ, ਔਰ ਉਹਦੇ ਨਾਲ ਔਲਾਦ ਨਹੀਂ ਸੀ ਹੁੰਦੀ ਤੇ ਉਹਨਾਂ ਕਿਤੇ ਨਜ਼ਰ ਨਿਆਜ਼ ਦਿੱਤੀ ਤੇ ਬਾਬਾ ਜੀ ਦਰਵੇਸ਼ ਸਨ। ਉਹਨਾਂ ਆਖਿਆ ਕੋ ਮੰਗ ਲੈ ਤੇ ਉਹਨਾਂ ਆਖਿਆ ਭਈ ਪੁੱਤਰ ਕੋਨੀ ਔਲਾਦ ਕੋਨੀ। ਉਹਨਾਂ ਫਿਰ ਕਿਹਾ ਵੀ ਤੈਨੂੰ ਮਾਣਕ ਮੰਗਾ ਨਾਰ ਸਿੰਘ ਨਰੈਣ ਦਈਏ, ਹੋਰ ਵੀ ਦਈਏ, ਹੋਰ ਵੀ ਦਈਏ, ਹੋਰ ਵੀ ਦਈਏ। ਔਰ ਉਹਨਾਂ ਦੀ ਬੀਵੀ ਨਾਲ ਸੀ ਤੇ ਉਹਨੇ ਹੱਸਦਿਆਂ ਆਖਿਆ ਬਸ ਬਸ ਬਾਬਾ ਜੀ। ਉਹਨਾਂ ਆਖਿਆ ਤੁਹਾਨੂੰ ਬਸ ਵੀ ਦਈਏ। ਤੋ ਬਾਜਵਿਆਂ ਦੇ ਘਰ ਕੌਲੋ ਦੇ ਘਰ 7 ਪੁੱਤਰ ਤੇ 1 ਧੀ ਬੱਸੇ ਜਿਹੜੀ ਹੈ ਅੱਛਾ ਇਹ ਬਾਬਾ ਜੀ ਸਿੱਧ ਗਦਾਈ ਦੀ ਦੁਆ ਨਾਲ ਹੋਈ। ਵਾਹ। ਔਰ ਇਹ ਮੋਹਸਨ ਇਜਾਜ਼ ਸਾਹਿਬ ਜਿਹੜੇ ਨੇ ਉਹਨਾਂ ਦੀ ਨਸਲੋਂ ਨੇ। ਅੱਛਾ ਹਾਂਜੀ, ਉਸ ਬਾਬਾ ਜੀ ਸਿੱਧ ਗਦਾਈ ਦੀ ਨਸਲੋਂ ਨੇ। ਵਾਹ ਜੀ ਵਾਹ। ਜੀ। ਤੇ ਅਖਾਣ ਦੀ ਗੱਲ ਇਹ ਹੈ ਕਿ ਉਹ ਨਾ ਉੱਚੇ ਦੇ ਮੂੰਹ ਚ ਹਾਂਜੀ, ਅੰਗਿਆਰ। ਹਾਂਜੀ ਉਹ ਮੈਂ ਜਦੋਂ ਗੁਜਰਾਂ ਵਾਲੇ ਵਿਆਹਿਆ ਗਿਆ ਠੱਠੇ ਆਜ਼ਮ ਖਾਨ ਦੇ ਤੇ ਜੀ। ਮੈਂ ਉੱਥੇ ਨਾ ਮੇਰੇ ਸਹੁਰਾ ਜੀ ਅੱਲਾ ਜੰਨਤ ਨਸੀਬ ਕਰੇ, ਉਹ ਆਂਦੇ ਨੇ ਆ ਉੱਚਾ ਫੜਾਇਆ ਜੇ ਤੇ ਐਸ ਇਲਾਕੇ 'ਚ ਸਾਨੂੰ ਨਹੀਂ ਸੀ ਪਤਾ ਵੀ ਉੱਚਾ ਚਿਮਟੇ ਨੂੰ ਆਂਦੇ ਨੇ। ਅੱਛਾ ਜਿਹੜਾ ਚਿਮਟਾ ਹੁੱਕੇ ਦੀ ਟੋਪੀ ਦੇ ਨਾਲ ਬੱਧਿਆ ਹੁੰਦਾ ਸੀ, ਹਾਂ। ਉਹ ਸੰਗਲੀ ਜੀ ਪਈ ਹੁੰਦੀ ਸੀ ਤੇ ਉਹ ਨਾਲ ਹੀ ਰਹਿੰਦਾ ਸੀ ਤੇ ਉਹਨੂੰ ਟੰਗ ਦਿੰਦੇ ਸਨ। ਇਹਦੇ ਨਾਲ ਹੀ ਨਾ ਇਸ ਤਰ੍ਹਾਂ ਹਾਂਜੀ, ਹੁੱਕ ਜਿਹੀ ਹੁੱਕੇ ਦੇ ਬਣੀ- ਨਾਲ ਇੱਕ ਛੋਟਾ ਹੁੱਕ ਜਿਹੀ ਬਣੀ ਹੁੰਦੀ ਸੀ, ਹਾਂ। ਉਹਨੂੰ ਉੱਚਾ ਆਂਦੇ ਸਨ। ਤੋ ਮੈਨੂੰ ਪਹਿਲੀ ਦਫਾ ਲੱਗਾ ਤੇ ਉੱਚੇ ਦਾ ਜਿਹੜਾ ਕੰਮ ਹੈ ਉਹ ਸਿਰਫ ਅੰਗਿਆਰ ਫੜਨਾ ਹੀ ਹੈ। ਹਾਂ। ਯਾਨੀ ਉਸ ਚਿਮਟੇ ਦਾ ਜਿਹੜਾ ਕੰਮ ਹੈ ਉਹਦੇ ਸਿਰਫ ਅੰਗਿਆਰ ਫੜਨਾ ਹੈ। ਤੇ ਦੂਜੇ ਮੈਨੇ ਅਜੇ ਦੱਸਿਆ ਗਿਆ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਐਡਾ ਉੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਨਾ, ਉੱਚੀ ਤੇ ਜ਼ਾਤ ਰੱਬ ਦੀ ਹੈ। ਅੱਲਾਹ। ਹਾਂਜੀ, ਉਹਦੇ ਮੂੰਹ 'ਚ ਅੱਗ ਹੀ ਪੈਣੀ ਹੈ। ਆਹਾ ਹਾਂਜੀ, ਇਸ ਵਾਸਤੇ ਉੱਚੀ ਤੇ ਸਭ ਤੋਂ ਵੱਡੀ ਜ਼ਾਤ ਰੱਬ ਦੀ ਹੈ ਵਾਹ। ਤੇ ਰੱਬ ਨੂੰ ਹੀ ਸਭ ਤੋਂ ਉੱਚਾ ਮੰਨੋ। ਵਾਹ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਉੱਚਾ ਮੰਨਣਾ ਸ਼ੁਰੂ ਕਰ ਦੇਗਾ ਉਹਦੇ ਮੂੰਹ 'ਚ ਉਸਰੇ ਅੰਗਿਆਰ ਪੈਣਗੇ ਜਿਵੇਂ ਇਹ ਚਿਮਟੇ ਦੇ ਮੂੰਹ 'ਚ ਅੰਗਿਆਰ। ਵਾਹ। ਉਹਦਾ ਕੰਮ ਹੀ ਅੰਗਿਆਰਾਂ ਤੋਂ ਇਲਾਵਾ ਫੜਨ ਤੋਂ ਇਲਾਵਾ ਹੋਰ ਕੋਈ ਨਹੀਂ। ਕੋਈ ਨਹੀਂ। ਲਓ ਜੀ ਪਿਆਰਿਓ, ਉੱਚੇ ਦੇ ਮੂੰਹ ਵਿੱਚ ਅੰਗਿਆਰ, ਦੂਜੇ ਲਫ਼ਜ਼ਾਂ 'ਚ ਇੰਝ ਸਮਝ ਲਓ ਵੀ ਗਰੂਰ ਦਾ ਸਿਰ ਨੀਵਾ। ਹਾਂਜੀ, ਜਿਹੜਾ ਮੁਤਕੱਬਰ ਆਦਮੀ ਹੈ ਉਹ ਰਾਂਦਾ ਦਰਗਾਹ ਹੀ ਹੁੰਦਾ ਸ਼ੈਤਾਨ ਵਾਂਗੂ। ਬਾਜਵਾ ਸਾਹਿਬ ਚੌਧਰੀ ਰਿਆਜ਼ ਅਹਿਮਦ ਢਿੱਲੋਂ ਸਾਹਿਬ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ। ਉਹਨਾਂ ਅਖਾਣ ਭਿਜਵਾਇਆ ਜੀ ਵੀ ਕੋ ਨਾ ਟੁਰੀ ਤੇ ਬਾਬਾ ਧਰਿਆਈ। ਹਾਂਜੀ, ਇਹ ਉਹਨਾਂ ਲੋਕਾਂ ਦੇ ਬਾਰੇ 'ਚ ਧਰਿਆਈ ਦਾ ਮਤਲਬ ਹੈ ਪਿਆਸੀ। ਹਾਂ ਹਾਂਜੀ, ਤੇ ਕੋ ਆਂਦੇ ਸਨ ਜਿਹੜਾ 3 ਮੀਲਾਂ ਦਾ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਯਾਨੀ 1.5 ਮੀਲ ਦਾ ਹੁੰਦਾ ਸੀ, ਸੌਰੀ ਜੀ। 1.5 ਮੀਲ ਦਾ ਕੋ ਹੁੰਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਪਮੈਚ ਯਾਨੀ ਸਫ਼ਰ ਦਾ ਇੱਕ ਪੈਮਾਨਾ ਸੀ, ਜੀ। ਜਿਵੇਂ ਕਿਲੋਮੀਟਰ ਹੈ। ਜੀ ਅੱਛਾ, ਤੇ ਕੋ ਨਾ ਟੁਰੀ ਯਾਨੀ ਉਦੋਂ ਪੈਦਲ ਹੀ ਲੋਕੀ ਟੁਰਦੇ ਸਨ। ਹਰ ਪਾਸੇ ਕੋਈ ਆ ਘੋੜੀਆਂ ਦੇ ਸਫ਼ਰ ਕਰਦੇ ਸਨ। ਉਹ ਵੀ ਜਿਹੜੇ ਤਗੜੇ ਅਮੀਰ ਲੋਕ ਸਨ ਤੇ ਜਿਹੜੇ ਮਾੜੇ ਲੋਕ ਸਨ ਉਹ ਪੈਦਲ ਹੀ ਸਫ਼ਰ ਕਰਦੇ ਸਨ। ਔਰ ਉਹ ਜਿੱਥੇ ਵੀ ਕਿਤੇ ਰਿਸ਼ਤੇਦਾਰਾਂ ਦੇ ਜਾਣਾ, ਅੱਗੇ ਪਿੱਛੇ ਕਿਤੇ ਤਰੀਖ ਤੇ ਜਾਣਾ, ਕਿਤੋਂ ਸੌਦਾ ਲੈਣ ਜਾਣਾ, ਕੋਈ ਵਾਧਾ ਘਾਟਾ ਵਣਜ ਵਟਾ ਸਾਰਾ ਪੈਦਲ ਹੀ ਕਰਨਾ। ਹਾਂ ਤੇ ਉਹ ਮਤਲਬ ਵੀ ਉਹਨਾਂ ਲੋਕਾਂ ਦੇ ਬਾਰੇ ਵੇ ਕਿ ਜਿਹੜੇ ਬੜੇ ਮਤਲਬ ਹੋਛੇ ਜਾਏ ਹੁੰਦੇ ਨੇ ਹਾਂ ਕਿ ਉਹ ਹਾਲੀ ਪੈਂਡਾ ਤੇ ਕੀਤਾ ਕੋਈ ਨਹੀਂ, ਹਾਲੀ ਕੋ ਪੈਂਡਾ ਵੀ ਨਹੀਂ ਕੀਤਾ। ਹਾਂ। ਤੇ ਉਹਨੇ ਆਖਿਆ ਬਾਬਾ ਜੀ ਮੈਨੂੰ ਤੇ ਤਰੇ ਲੱਗ ਗਈ ਹੈ। ਹਾਂ। ਹਾਂਜੀ, ਤੋ ਜਿਨ੍ਹਾਂ ਲੋਕਾਂ 'ਚ ਖਲੋਤ ਕੋਈ ਨਾ ਹੋਵੇ, ਜਰਾਂਦ ਕੋਈ ਨਾ ਹੋਵੇ, ਬਰਦਾਸ਼ਤ ਕੋਈ ਨਾ ਹੋਵੇ, ਹਾਂਜੀ, ਉਹਨਾਂ ਲੋਕਾਂ ਦੇ ਬਾਰੇ 'ਚ ਇਹ ਅਖਾਣ ਦੱਸਿਆ ਗਿਆ ਕਿ ਜਿਹੜੇ ਬੜੇ ਨਾ ਐਵੇਂ ਤੁਸੀਂ ਸਮਝ ਲਓ ਭਈ ਸ਼ੋਖੇ ਜਾਏ ਜਾਂ ਇਸ ਤਰ੍ਹਾਂ ਦੇ ਬੰਦੇ ਜੀ, ਜੀ। ਕਿ ਜਿਹੜੇ ਨਾ ਵਿਖਾਵਾ ਕਰਨ ਵਾਲੇ ਵੀ ਮੈਂ ਹਾਲੀ ਉਹ ਤੇ ਤੂੰ ਟੁਰੀ ਨਹੀਂ, ਸਫ਼ਰ ਤੇ ਤੂੰ ਐਡਾ ਕੀਤਾ ਨਹੀਂ ਤੇ ਤੈਨੂੰ ਤਰੇ ਵੀ ਲੱਗ ਪਈ ਹੈ, ਪਿਆਸ ਵੀ ਲੱਗ ਪਈ ਹੈ, ਤੈਨੂੰ ਡਾਂਝ ਵੀ ਲੱਗ ਪਈ ਹੈ। ਹਾਂਜੀ, ਡਾਂਝ ਜਿਹੜੀ ਹੈ ਨਾ ਇਹ ਸੁਪਰਲੇਟਿਵ ਡਿਗਰੀ ਹੈ ਤਰੇ ਦੀ। ਹਾਂ ਹਾਂਜੀ, ਸਭ ਤੋਂ ਜਦੋਂ ਤ੍ਰਿਖੀ ਤਰੇ ਲੱਗੀ ਹੋਏ ਤਾਂ ਡਾਂਝ ਹੁੰਦੀ ਹੈ। ਅੱਛਾ ਵਾਹ ਹਾਂਜੀ, ਤੋ ਮਤਲਬ ਇਹ ਉਹਨਾਂ ਲੋਕਾਂ ਦੇ ਬਾਰੇ 'ਚ ਅਖਾਣ ਕੀਤਾ ਵੀ ਕੰਮ ਤੇ ਤੂੰ ਕੀਤਾ ਕੋਈ ਨਹੀਂ ਹਾਲੀ ਤੱਕ ਤੇ ਤੈਨੂੰ ਤਰੇ ਲੱਗ ਵੀ ਪਈ ਹੈ। ਹਾਂਜੀ, ਕਿ ਜਿਹੜੇ ਨਿਕੰਮੇ ਕਿਸਮ ਦੇ ਲੋਕ ਨੇ ਨਾ ਉਹ ਜ਼ਰਾ ਕੋ ਕੰਮ ਕਰਨ ਤੇ ਉਹ ਇਸ ਤਰ੍ਹਾਂ ਪਾਸੇ ਬਦਲਣ ਲਈ, ਸਾਹ ਕੱਢਣ ਲਈ ਕੋਈ ਨਾ ਕੋਈ ਬਹਾਨਾ ਬਣਾਉਣ ਲੱਗ ਪੈਂਦੇ ਨੇ। ਤੇ ਜਿਹੜੇ ਕਾਮੇ ਲੋਕ ਨੇ ਉਹ ਆਪਣਾ ਧਿਆਨ ਨਾਲ
ਕੰਮ ਕਰਦੇ ਨੇ। ਤੇ ਇਹ ਜਿਹੜੇ ਕਮਕੋਸ ਲੋਕ ਨੇ ਨਾ, ਕਮਕੋਸ, ਵਾਹ ਵਾਹ ਇਹ ਉਹਨਾਂ ਦੇ ਬਾਰੇ ਚ ਅਖਾਣ ਹੈ। ਵਾਹ ਵਾਹ। ਲੋ ਜੀ ਪਿਆਰਿਓ, ਕੋ ਨਾ ਟੁਰੀ ਤੇ ਬਾਬਾ ਧਰਿਆਈ। ਇਸ ਅਖਾਣ ਦਾ ਤਾਂ ਚਲੋ ਬਾਜਵਾ ਸਾਹਿਬ ਬੜਾ ਪਿਆਰਾ ਤੁਹਾਨੂੰ ਮਤਲਬ ਸਮਝਾਇਆ। ਨਾਲ ਦੋ ਪੰਜਾਬੀ ਸਾਡੀ ਮਾਂ ਬੋਲੀ ਦੇ ਬੜੇ ਸੋਹਣੇ ਲਫ਼ਜ਼ ਨਵੇਂ ਵੀ ਸਾਨੂੰ ਸਿਖਾਏ ਨੇ। ਇੱਕ ਤੇ ਫਰਮਾਇਆ ਬਾਜਵਾ ਸਾਹਿਬ ਵੀ ਢਾਂਝ, ਯਾਨੀ ਜਦੋਂ ਤਰੇ ਬੰਦੇ ਨੂੰ ਲੱਗੀ ਹੋਵੇ, ਪਿਆਸ ਜਿਹਨੂੰ ਅਸੀਂ ਆਖਦੇ ਹਾਂ, ਉਹਦੀ ਜਦੋਂ ਇੰਤਹਾ ਹੋ ਜਾਏ, ਬਾਜਵਾ ਸਾਹਿਬ ਆਂਦੇ ਨੇ ਵੀ ਸੁਪਰਲੇਟਿਵ ਡਿਗਰੀ ਜਿਹੜੀ ਹੈ ਨਾ, ਜਦੋਂ ਹੱਦੋਂ ਨਾਕਾਬਲੇ ਬਰਦਾਸ਼ਤ, ਹੱਦੋਂ ਵੱਧ ਤਰੇ ਲੱਗੀ ਹੋਵੇ, ਉਸ ਸੂਰਤ ਹਾਲ ਨੂੰ ਢਾਂ ਜਾਂਦੇ। ਤੇ ਦੂਸਰਾ ਬਾਜਵਾ ਸਾਹਿਬ ਨੇ ਆਖਿਆ ਕੰਮ ਕੋਸ, ਯਾਨੀ ਅਜਿਹਾ ਬੰਦਾ ਜਿਹੜਾ ਕੰਮ ਕਰਨ ਦਾ ਭੈੜਾ ਹੋਵੇ, ਨਕਾਰਾ, ਯਾਨੀ ਥੋੜ੍ਹਾ ਜਿਹਾ ਹੀ ਕੰਮ ਕਰਕੇ ਤੇ ਰੌਲਾ ਬਹੁਤਾ ਪਾਏ, ਦੱਸੇ ਬਹੁਤਾ, ਅਜਿਹੇ ਬੰਦੇ ਵਾਸਤੇ ਸਾਡੀ ਮਾਂ ਬੋਲੀ ਵਿੱਚ ਕੰਮ ਕੋਸ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ। ਲੋ ਜੀ ਬਾਜਵਾ ਸਾਹਿਬ ਡਾਕਟਰ ਗਫੂਰ ਅਹਿਮਦ ਬੰਦੇਸ਼ਾ ਫੈਸਲਾਬਾਦ ਤੋਂ, ਉਹ ਸਾਡੇ ਬੜੇ ਪਿਆਰੇ ਮਿੱਤਰ ਨੇ, ਉਹਨਾਂ ਬੜਾ ਸੋਹਣਾ ਇੱਕ ਅਖਾਣ ਭਿਜਵਾਇਆ ਭਈ ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ। ਇਹ ਨਾ ਜੀ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਸਫ਼ਰ ਘੋੜੀਆਂ ਦੇ ਕਰਦੇ ਸਨ, ਤੇ ਜਿਹੜਾ ਬੰਦਾ ਕੁੱਬਾ ਹੈ, ਜਿਹਦਾ ਲੱਕ ਦਾ ਕੁੱਬ ਨਿਕਲਿਆ, ਉਹ ਤੇ ਘੋੜੀ ਤੇ ਬਹਿ ਹੀ ਨਹੀਂ ਸਕਦਾ। ਉਹਦੀ ਵਜ੍ਹਾ ਵੀ ਘੋੜੀ ਦੇ ਉੱਤੇ ਤੇ ਜਨਾਬ ਉਹਦੀ ਰਕਾਬ ਦੇ ਵਿੱਚ ਇੱਕ ਪੈਰ ਪਾ ਕੇ ਤੇ ਛਾਲ ਮਾਰ ਕੇ, ਹਾਂਜੀ, ਉਹਦੇ ਉੱਤੇ ਇੱਕ ਹੱਥ ਰੱਖ ਕੇ ਛਾਲ ਮਾਰ ਕੇ ਬਹਿਣਾ ਪੈਂਦਾ। ਤੋ ਕੁੱਬਾ ਜਿਹੜਾ ਉਹਦੇ ਕੋਲ ਤੇ ਛਾਲ ਵੱਜਣੀ ਹੀ ਨਹੀਂ, ਹਾਂਜੀ, ਉਹ ਤੇ ਚੜ੍ਹ ਹੀ ਨਹੀਂ ਸਕਦਾ। ਇਸ ਵਾਸਤੇ ਦੱਸਿਆ ਗਿਆ ਵੀ ਜਿਹੜਾ ਨਕੰਮੇ ਲੋਕ ਨੇ ਨਾ, ਹਾਂਜੀ, ਨਾ ਅਹਿਲ ਲੋਕ ਨੇ, ਇਹ ਉਹਨਾਂ ਨੂੰ ਟਿਚਕਰ ਕੀਤੀ ਗਈ ਹੈ ਕਿ ਮਤਲਬ ਇਹ ਜਿਹੜੇ ਕਿਸੇ ਕੰਮ ਕਾਰ ਦੇ ਨਹੀਂ ਹੁੰਦੇ, ਕੋਈ ਕੰਮ ਕਿਸੇ ਮੈਦਾਨ 'ਚ ਨਿਤਰਨ ਵਾਲੇ ਨਹੀਂ ਹੁੰਦੇ, ਉਹਨਾਂ ਦੇ ਬਾਰੇ 'ਚ ਅਖਾਣ ਕੀਤਾ ਗਿਆ। ਜਦੋਂ ਕੋਈ ਆਂਦਾ ਨਾ ਯਾਰ ਆ ਫਲਾਣਾ ਕੰਮ ਇਹਨੇ ਕਰ ਲੈਣਾ, ਆਂਦੇ ਨੇ ਯਾਰ ਇਹ ਕਰਨ ਜੋਗਾ ਹੈ ਭਲਾ, ਹਾਂਜੀ, ਉੱਥੇ ਫਿਰ ਇਹ ਬੋਲਦੇ ਨੇ ਵੀ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ, ਕਿ ਜਿਵੇਂ ਕੁੱਬਾ ਜਿਹੜਾ ਉਹ ਘੋੜੀ ਤੇ ਚੜ੍ਹ ਹੀ ਨਹੀਂ ਸਕਦਾ, ਹਾਂਜੀ, ਉਹ ਤੇ ਦਿਨ ਸਮਝੋ ਡੁੱਬ ਗਿਆ ਨਾ ਵੀ ਜਿੱਦਣ ਇਹ ਚੜ੍ਹ ਗਿਆ, ਹਾਂਜੀ। ਤੇ ਇਸ ਤਰ੍ਹਾਂ ਹੀ ਮਤਲਬ ਉਹਨਾਂ ਨੂੰ ਟਿਚਕਰ ਕੀਤੀ ਗਈ, ਉਹ ਨਕੰਮੇ ਤੇ ਆਲਸੀ ਤੇ ਨਿਗਰੇ ਹੋਏ, ਹਾਂਜੀ, ਜਿਹੜੇ ਲੋਕ ਨੇ ਵੀ ਐਵੇਂ ਪਾਸੇ ਪੇ ਪਰਤਨੇ, ਤੇ ਜਨਾਬ ਦਿਲ ਕਰੇ ਤੇ ਸੁੱਤਿਆ ਉੱਠਣ, ਤੇ ਉੱਠਣ ਲੱਗੇ ਘੰਟਾ ਡੇਢ ਲਾ ਦੇਣਾ, ਹਾਂਜੀ, ਤੇ ਮਤਲਬ ਐਵੇਂ ਪੇ ਅੱਖਾਂ ਮਲਣ ਤੇ ਮੂੰਹ ਧੋਣ ਲੱਗਿਆ ਵੀ ਦਿਲ ਕਰੇ ਮੰਜੀ ਤੇ ਬਹਿ ਰਹਿਣ। ਤੇ ਮਤਲਬ ਜਿਹੜੇ ਧਾਵੇ ਲੋਕ ਹੁੰਦੇ ਨੇ, ਜਿਹੜੇ ਮਤਲਬ ਪੂਰਾ ਛਾਲ ਮਾਰ ਕੇ ਮੰਜੀ ਤੋਂ ਉੱਠਦੇ ਨੇ ਤੇ ਆਪਣੇ ਵੇਲੇ ਸਿਰ ਜਾਗਦੇ ਨੇ, ਵੇਲੇ ਸਿਰ ਸੌਂਦੇ ਨੇ, ਵੇਲੇ ਸਿਰ ਸਾਰੇ ਕੰਮਾਂ ਨੂੰ ਕੁੰਜਦੇ ਨੇ, ਹਾਂਜੀ, ਉਹੀ ਜ਼ਿੰਦਗੀ 'ਚ ਕਾਮਯਾਬ ਹੁੰਦੇ ਨੇ। ਤੇ ਇਸ ਅਖਾਣ 'ਚ ਦੱਸਿਆ ਗਿਆ ਵੀ ਜਿਹੜੇ ਨਕੰਮੇ, ਆਲਸੀ ਤੇ ਇਸ ਤਰ੍ਹਾਂ ਦੇ ਜਿਹੜੇ ਮਤਲਬ ਕਮਕੋਸ ਲੋਕ ਨੇ, ਉਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦੇ। ਲੋ ਜੀ ਸਾਹਿਬੋ, ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ। ਬਾਜਵਾ ਸਾਹਿਬ ਬੜੀ ਸੋਹਣੀ ਗੱਲ ਕੀਤੀ ਵੀ ਕੁੱਬਾ ਜਿਹੜਾ ਨਾ, ਉਹਨੂੰ ਉਹ ਬੱਜੀ ਜੋ ਹੁੰਦਾ, ਉਹਨੂੰ ਲੱਗਾ ਹੁੰਦਾ ਬੱਜ, ਤੇ ਉਹ ਵਿਚਾਰਾ ਬਹਿ ਵੀ ਨਹੀਂ ਸਕਦਾ ਨਾ। ਘੋੜੀ ਦੇ ਉੱਤੇ ਚੜ੍ਹਨਾ ਵੀ ਤੇ ਇੱਕ ਕੰਮ ਹੈ ਨਾ ਜੀ, ਘੋੜੀ ਤੇ ਫਟਾਫਟ ਤੇ ਆਰਾਮ ਨਾਲ ਤੇ ਨਹੀਂ ਚੜ੍ਹਿਆ ਜਾਂਦਾ, ਉਹਦੇ ਤੇ ਚੜ੍ਹਨਾ ਜਵਾਨ ਆਦਮੀ ਛਾਲ ਮਾਰ ਕੇ ਵੀ ਚੜ੍ਹਦੇ ਨੇ, ਤੇ ਕਈ ਸਾਡੇ ਵਰਗੇ ਵਡੇਰੇ ਬੁੱਢੇ ਬੰਦੇ ਕਿਸੇ ਉੱਚੀ ਥਾਂ ਤੇ ਖਲੋ ਕੇ ਵੀ ਚਲੋ ਘੋੜੀ ਤੇ ਚੜ੍ਹ ਜਾਂਦੇ ਨੇ। ਪਰ ਜਿਹੜਾ ਹੈ ਹੀ ਅੱਗੋਂ ਬੱਜੀ, ਜਿਹਨੇ ਇੰਝ ਕਰਕੇ ਕੁੱਬਾ ਹੀ ਹੋਇਆ ਰਹਿਣਾ, ਧਿਆਨ ਨਾਲ ਵੇਖ ਹੀ ਨਹੀਂ ਸਕਦਾ, ਤੇ ਫਿਰ ਘੋੜੀ ਭੱਜ ਪਵੇ ਤੇ ਉਹ ਕਿਵੇਂ ਉਹਨੂੰ ਸਾਂਭੇਗਾ। ਇੱਕ ਗੱਲ। ਦੂਜੀ ਗੱਲ ਬੜੀ ਸੋਹਣੀ ਬਾਜਵਾ ਸਾਹਿਬ ਕੀਤੀ ਵੀ ਜਿਹੜੇ ਨਾ ਅਹਿਲ, ਬੇਕਾਰ, ਬੱਜੀ ਜਾਂ ਮਜ਼ਦੂਰ ਤੋਂ ਮੁਰਾਦ ਇਹਦੇ ਵਿੱਚ ਵੀ ਇੱਕ ਰਮਜ਼ ਇਹ ਵੇ ਭਈ ਜਿਹੜਾ ਬੰਦਾ ਜਿਹੜਾ ਨਾ, ਉਹਦੇ 'ਚ ਕੋਈ ਕੋੜ ਹੈ, ਕੋਈ ਕੱਜੀ ਹੈ, ਕੋਈ ਕਮੀ ਹੈ, ਉਹ ਕੰਮ ਹੀ ਨਹੀਂ ਕਰਦਾ, ਬੇਕਾਰ ਹੈ, ਤੇ ਉਹ ਫਿਰ ਸ਼ਾਦੀ ਵਿਆਹ ਦਾ ਖਾਬ ਵੇਖਣਾ ਛੱਡ ਛੱਡੇ। ਉਹਦਾ ਕਦੀ ਵਿਆਹ ਨਹੀਂ ਹੋ ਸਕਦਾ, ਤੇ ਨਾ ਉਹਨੂੰ ਕਦੀ ਕਿਸੇ ਘੋੜੀ ਚਾੜਨਾ, ਤੇ ਨਾ ਉਹਨੂੰ ਕਿਸੇ ਕੁੜੀ ਦੇਣੀ ਹੈ, ਕਿਉਂਕਿ ਉਹ ਤੇ ਨਾ ਅਹਿਲ ਹੈ, ਬੇਕਾਰ ਹੈ, ਨਕੰਮਾ ਨਕਾਰਾ ਹੈ। ਉਹ ਕਿਉਂ ਵਿਆਹ ਦੀਆਂ ਸੋਚਾਂ ਸੋਚਣ ਡਿਆ? ਉਹਦਾ ਨਹੀਂ ਵਿਆਹ ਹੋ ਸਕਦਾ। ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ। ਬਾਜਵਾ ਸਾਹਿਬ ਇੰਡੀਆ ਤੋਂ ਦੀਨਾ ਨਗਰ ਸ਼ਹਿਰ ਹੈ, ਉੱਥੋਂ ਰਵਿੰਦਰ ਰੰਧਾਵਾ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਉਹਨਾਂ ਜਨਾਬ ਅਖਾਣ ਭਿਜਵਾਇਆ ਵੀ ਜੁਮੇ ਰਾਤ ਦੀ ਝੜੀ
ਨਾ ਕੋਠਾ ਨਾ ਘੜੀ। ਹਾਂਜੀ, ਇਹ ਅਖਾਣ ਦੇ ਅੰਦਰ ਨਾ ਜਿਹੜੇ ਸਾਡੇ ਪੁਰਾਣੇ ਹਿੰਦੂ ਮੈਥੋਲੋਜੀ ਦੇ ਅੰਦਰ ਵਿਚਾਰ ਸਨ ਨਾ, ਜੀ ਉਸ ਵਿਚਾਰ ਨੂੰ ਦੱਸਿਆ ਗਿਆ ਹੈ। ਅੱਛਾ। ਜਿਵੇਂ ਇੱਕ ਅਖਾਣ ਸੀ, ਮੰਗਲ ਬੁੱਧ ਨਾ ਜਾਈ ਪਹਾੜ, ਹਾਂ। ਜਿੱਤੀ ਬਾਜ਼ੀ ਆਵੇਂ ਹਾਰ। ਵਾਹ। ਕਿ ਮੰਗਲ ਤੇ ਬੁੱਧ ਜਿਹੜਾ ਨਾ, ਉਹਨੂੰ ਮਤਲਬ ਇਹ ਕਿ ਉਦਣ ਪਹਾੜ ਵਾਲੇ ਪਾਸੇ ਸਫ਼ਰ ਨਹੀਂ ਕਰਨਾ ਚਾਹੀਦਾ। ਹਾਂ। ਬੁੱਧ ਕੰਮ ਸੁੱਧ। ਹਾਂਜੀ, ਇਹ ਵੀ ਇੱਕ ਅਖਾਣ ਸੀ। ਜੀ ਜੀ। ਇਸ ਤਰ੍ਹਾਂ ਹੀ ਮਤਲਬ ਇਹ ਕਿ ਦੱਸਿਆ ਗਿਆ ਕਿ ਜੁਮੇਰਾਤ ਹੈ ਦਿਨ ਜਿਹੜਾ ਮੀਂਹ ਪੈਣਾ ਸ਼ੁਰੂ ਹੋਏ, ਉਹ ਇੰਨਾ ਮੀਂਹ ਪੈਂਦਾ ਹੈ ਕਿ ਉਹ ਘਰ ਨੂੰ ਢਾਹ ਕੇ ਹੀ ਛੱਡਦਾ ਹੈ, ਕਿ ਨਾ ਕੋਠੇ ਹੀ ਛੱਡਦਾ ਹੈ ਤੇ ਨਾ ਕੜੀ ਆਂਦੇ ਨੇ ਜਿਹੜੇ ਉਹ ਛੱਤ ਦੇ ਉੱਤੇ ਪਾਈਆਂ ਹੁੰਦੀਆਂ ਨਾ ਬਾਲਿਆਂ ਦੇ ਥਾਂ। ਹਾਂਜੀ। ਬਾਲੇ ਤੇ ਹੁੰਦੇ ਹਨ ਨਾ ਮਤਲਬ ਚੀਰੇ, ਹਾਂਜੀ ਹਾਂਜੀ। ਤੇ ਕੜੀਆਂ ਹੁੰਦੀਆਂ ਹਨ ਜਿਹੜੀਆਂ ਗੋਲ ਜਿਹੀਆਂ ਲੱਕੜਾਂ ਉਥੋਂ ਲਿਆ ਕੇ ਨਾ, ਜਾਂ ਆਪਣੀਆਂ ਹੀ ਲੱਕੜਾਂ ਜਿਹੜੀਆਂ ਨੇ ਲੰਮੀਆਂ ਵੇਖ ਕੇ ਦੋ ਹਿਸਾਬ ਦੀਆਂ ਵੱਢ ਕੇ ਹਾਂ। ਉਹਨੂੰ ਆਂਦੇ ਹਨ ਕੜੀਆਂ। ਹਾਂ। ਅੱਛਾ, ਤੇ ਮਤਲਬ ਇਹਦੇ ਚ ਦੱਸਿਆ ਗਿਆ ਕਿ ਜੁਮੇਰਾਤ ਨੂੰ ਸ਼ੁਰੂ ਹੋਣ ਵਾਲਾ ਮਤਲਬ ਇਹ ਜਿਹੜਾ ਮੀਂਹ ਹੈ ਨਾ ਜੀ, ਉਹ ਇੰਨਾ ਮੀਂਹ ਪੈਂਦਾ ਵੀ ਉਹ ਨਾ ਕੋਠੇ ਵੀ ਪੁਰਾਣੇ ਜ਼ਮਾਨੇ 'ਚ ਕੱਚੇ ਹੁੰਦੇ ਸਨ। ਕੱਚੇ ਹੁੰਦੇ ਸੀ। ਅੱਛਾ, ਵੀ ਉਹ ਨਾ ਕੋਠਿਆਂ ਨੂੰ ਛੱਡਦਾ ਤੇ ਨਾ ਕੋਈ ਕੜੀ ਸਿਰ ਤੇ ਉਹਦੇ ਛੱਤ ਤੇ ਖਲੋਤੀ ਰਹਿੰਦੀ ਹੈ, ਹਰ ਸ਼ਾ ਢਾਹ ਕੇ ਛੱਡਦਾ ਹੈ। ਜੀ ਜੀ। ਹਾਂਜੀ, ਤੋ ਇਹ ਪੁਰਾਣੇ ਜ਼ਮਾਨੇ ਦਾ ਉਸ ਜ਼ਮਾਨੇ ਦਾ ਵਿਚਾਰ ਸੀ ਕਿ ਜੁਮੇਰਾਤ ਦੀ ਝੜੀ। ਇਹ ਵੀ ਵਿਚਾਰ ਸੀ ਕਿ ਜੁਮੇਰਾਤ ਨੂੰ ਮੀਂਹ ਪੈਣਾ ਸ਼ੁਰੂ ਹੋਏ ਤੇ 8 ਦਿਨ ਲਾਂਦਾ ਹੈ। ਹਾਂ। ਹਾਂਜੀ, ਇੱਕ ਮੀਂਹ ਜਿਹੜਾ ਨਾ ਇਧਰੋਂ ਆਉਂਦਾ ਦੱਖਣ ਵੱਲੋਂ, ਜੀ। ਜਿਹੜਾ ਇੱਥੋਂ ਬੰਬਈ ਨਹੀਂ ਜਿਹੜੇ ਪਾਸੇ, ਇੱਥੇ ਜਿਹੜਾ ਬੰਬਈ ਹੈ ਨਾ ਜਿਹੜੀ ਸਾਈਡ ਤੇ ਜਾਂ ਮਦਰਾਸ ਜੀ। ਇਹ ਸਾਈਡ ਤੋਂ ਨਾ ਕਦੀ ਕਦੀ ਸੌਣ ਭਾਦਰੋਂ 'ਚ ਜਦੋਂ ਮੀਂਹ ਆਉਣਾ ਸ਼ੁਰੂ ਹੋ ਜੇ ਨਾ ਦੱਖਣਪੁਰੇ ਤੇ, ਜੀ। ਉਹਨੂੰ ਆਂਦੇ ਨੇ ਦੱਖਣਪੁਰਾ, ਯਾਨੀ ਦੱਖਣ ਵੱਲੋਂ ਚੱਲਣ ਵਾਲਾ ਪੁਰਾ ਸਿੱਧਾ ਇਸ ਪਾਸੇ ਆਉਂਦਾ। ਜੀ। ਉਸ ਮੀਂਹ ਦਾ ਵੀ ਦਾਈਆ ਜਿਹੜਾ ਨਾ 7 ਦਿਨ ਹੁੰਦਾ ਹੈ। ਠੀਕ। ਹਾਂਜੀ, ਠੀਕ। ਉਹ ਦੱਸਦੇ ਨੇ ਕਿ ਬੱਦਲ ਜਿਹੜਾ ਨਾ ਆਉਂਦਾ ਹੀ ਲਗਾ ਜਾਂਦਾ ਸਿੱਧਾ ਸਮੁੰਦਰ ਤੋਂ। ਜੀ ਜੀ। ਹਾਂਜੀ, ਵੈਸੇ ਤੇ ਬੱਦਲ ਜਿਹੜੇ ਨੇ ਉਹ ਖਲੀਜ ਬੰਗਾਲ ਤੋਂ ਗਰਮੀਆਂ ਚ ਆਉਂਦੇ ਨਾ ਉੱਠ ਹਾਂਜੀ ਕੇ, ਹਾਂਜੀ ਹਾਂਜੀ। ਤੇ ਸਿਆਲ ਦੇ ਵਿੱਚ ਖਲੀਜ ਫਾਰਸ ਤੋਂ ਆਉਂਦੇ ਨੇ। ਜੀ। ਲੇਕਿਨ ਇਹ ਜਿਹੜਾ ਨੇ ਨਾ ਇਹ ਬੱਦਲ ਫਿਰ ਹਟਦਾ ਹੀ ਨਹੀਂ 7 ਦਿਨ ਤੋਂ। ਇਸ ਤਰ੍ਹਾਂ ਹੀ ਉਹ ਜੁਮੇਰਾਤ ਦੀ ਜਿਹੜੀ ਝੜੀ ਹੈ, ਦੱਸਿਆ ਜਾਂਦਾ ਵੀ ਜੇ ਜੁਮੇਰਾਤ ਨੂੰ ਮੀਂਹ ਪੈਣਾ ਸ਼ੁਰੂ ਹੋ ਗਿਆ, ਉਹਨੇ 7 ਦਿਨ ਨਹੀਂ ਜਾਨ ਛੱਡਣੀ, ਤੇ ਮਤਲਬ ਇਹ ਨਾ ਕੋਠਾ ਛੱਡਣਾ ਤੇ ਨਾ ਕੜੀ ਛੱਡਣੀ ਹੈ। ਹਾਂਜੀ। ਤੇ ਬਾਜਵਾ ਸਾਹਿਬ ਇੱਕ ਇਹ ਵੀ ਆਂਦੇ ਹੁੰਦੇ ਹਨ ਵੀ ਬੱਦਲ ਆਇਆ ਢਿੱਲਿਓਂ, ਹਾਂਜੀ। ਤੇ ਮੱਝ ਨਾ ਖੋਲਣ ਦੇਵੇ ਕਿੱਲਿਓਂ। ਹਾਂਜੀ। ਹਾਂਜੀ। ਇਹ ਜਿਹੜਾ ਨਾ ਜੀ ਸਾਡੇ ਇਲਾਕੇ 'ਚ ਜਿਹੜਾ ਬੱਦਲ ਆਉਂਦਾ ਨਾ ਚੜ ਕੇ, ਜੀ ਉਹ ਹੈ ਕੁਤਬ ਵਾਲੇ ਪਾਸਿਓਂ ਆਉਂਦਾ ਹੈ। ਜੀ ਜੀ। ਯਾਨੀ ਜਿਹੜਾ ਇੱਥੋਂ ਬੈਠਿਆਂ ਜਿਹੜਾ ਇਲਾਕਾ ਵਜ਼ੀਰਾਬਾਦ ਸਾਈਡ ਹੈ, ਜੀ। ਜਾਂ ਵਜ਼ੀਰਾਬਾਦ ਤੇ ਸਿਆਲਕੋਟ ਦੇ ਵਿਚਕਾਏ ਕਰਕੇ ਜੀ ਜੀ। ਇਹ ਸਾਈਡ ਵੱਲੋਂ ਬੱਦਲ ਆਉਂਦਾ ਚੜ ਕੇ। ਹਾਂ। ਹੁਣ ਵੀ ਤੁਸੀਂ ਵੇਖ ਲਓ, ਤੁਸੀਂ ਵੀ ਆਪਣੇ ਵੇਖਿਆ ਹੋਣਾ, ਹਾਂਜੀ ਹਾਂਜੀ। ਇਸੇ ਸਾਈਡ ਤੋਂ ਆਉਂਦਾ ਹੈ। ਹਾਂਜੀ ਹਾਂਜੀ। ਤੋ ਟਿੱਲਾ ਵੀ ਚੂੰਕਿ ਪਰਲੇ ਪਾਸੇ ਟਿੱਲਾ ਜੋਗੀਆਂ ਜਿਹੜਾ ਜੇਲਮ ਦੇ ਵਿੱਚ ਹੈ। ਹਾਂ। ਹਾਂਜੀ, ਤੋ ਉਹਦੇ ਬਾਰੇ ਚ ਦੱਸਿਆ ਗਿਆ ਵੀ ਜਿਹੜਾ ਇਧਰੋਂ ਬੱਦਲ ਚੜ ਕੇ ਆਏ, ਉਹ ਐਡਾ ਕਾਲਾ ਹੁੰਦਾ ਨਾ ਵਰਨ ਨੂੰ, ਕਿ ਐਡੀ ਛੇਤੀ ਉਹਦਾ ਮੀਂਹ ਲੈ ਪੈਂਦਾ ਵੀ ਮੱਝ ਭੱਜ ਕੇ ਤੁਸੀਂ ਕਿੱਲੇ ਤੋਂ ਖੋਲਣ ਦੀ ਕੋਸ਼ਿਸ਼ ਕਰੋ ਨਾ ਵੀ ਮੈਂ ਉਹਨੂੰ ਅੰਦਰ ਬੰਨ ਲਾ, ਤੇ ਉਹ ਮੱਝ ਵੀ ਨਹੀਂ ਖੋਲਣ ਦਿੰਦਾ। ਹਾਂਜੀ, ਯਾਨੀ ਤੁਸੀਂ ਉਹਦੀ ਜਿਹੜਾ ਥੱਲਿਓਂ ਉਹਦਾ ਮਤਲਬ ਜਿੱਥੇ ਉਹਨੂੰ ਬੰਨਿਆ ਨਾ ਕਿੱਲੇ ਨਾਲ, ਹਾਂਜੀ, ਉਹ ਜਿਹੜਾ ਉਹਨੂੰ ਨਾਗਵਾਲ ਜਿਹਾ ਪਾਇਆ, ਉਹਨੂੰ ਖੋਲਣ ਮੀਂਹ ਦੀ ਵੇਲ ਵੀ ਨਹੀਂ ਦਿੰਦਾ ਤੇ ਮੀਂਹ ਲੈ ਪੈਂਦਾ। ਮਤਲਬ ਦੱਸਿਆ ਗਿਆ ਕਿ ਇਹ ਮੀਂਹ ਜਿਹੜਾ ਨਾ ਜਦੋਂ ਢਿੱਲੇ ਵੱਲੋਂ ਬੱਦਲ ਆਏਗਾ ਤੇ ਛਪਾ ਛਪ ਮੀਂਹ ਲੈ ਪਵੇਗਾ, ਬੜੀ ਸਪੀਡ ਨਾਲ ਔਰ ਬੜੇ ਜ਼ੋਰ ਨਾਲ ਮੀਂਹ ਲੈ ਪਵੇਗਾ। ਹਾਂਜੀ ਹਾਂਜੀ। ਲੋ ਜੀ ਪਿਆਰਿਓ, ਇਹ ਜਿਹੜੇ ਸਾਡੇ ਬਹੁਤ ਸਾਰੇ ਅਖਾਣ ਨੇ, ਜਿਵੇਂ ਬਾਜਵਾ ਸਾਹਿਬ ਨੇ ਪਹਿਲਾ ਅਖਾਣ ਤੁਹਾਨੂੰ ਦੱਸਿਆ, ਉਹਦਾ ਮਤਲਬ ਵੀ ਜੁਮੇਰਾਤ ਦੀ ਝੜੀ, ਨਾ ਕੋਠਾ ਨਾ ਘੜੀ। ਬਾਜਵਾ ਸਾਹਿਬ ਆਪੂ ਫਰਮਾਇਆ ਵੀ ਕਿ ਇਹ ਉਦੋਂ ਕੱਚੇ ਮਕਾਨ ਹੁੰਦੇ ਸਨ, ਛੱਤਾਂ ਦੇ ਵਿੱਚ ਵੀ ਬਾਲਿਆਂ ਦੀ ਥਾਂ ਤੇ ਕੜੀਆਂ ਮਾੜਿਆਂ ਲੋਕਾਂ ਪਾ ਲੈਣੀਆਂ ਸ਼ਤੀਰਾਂ ਨਾਲ। ਪਿਆਰਿਓ, ਅਸਲ ਵਿੱਚ ਨਾ ਇਹ ਉਦੋਂ ਦੇ ਸਾਡੇ ਵੱਡਿਆਂ, ਸਾਡੇ ਪਿਛੋਕੜ ਸਾਡਾ ਜਿਹੜਾ ਨਾ, ਉਦੋਂ ਉਸ ਦੌਰ ਦਾ ਨਕਸ਼ਾ ਇਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਅਖਾਣ ਬਣਾਏ ਸਨ। ਅੱਜ ਕੱਲ੍ਹ ਹਾਲਾਤ ਕਾਫੀ ਬਦਲ ਗਏ ਹੋਏ ਨੇ, ਲੇਕਿਨ ਇਹ ਜਿਹੜੀ ਮੈਥੋਲੋਜੀ ਹੈ ਇਹਦੇ ਵਿੱਚ ਵਾਕਈ ਹੁਣ ਵੀ ਥੋੜ੍ਹੀ ਬਹੁਤ ਸਦਾਕਤ ਸਾਨੂੰ ਲੱਭ ਜਾਂਦੀ ਹੈ। ਮਿਸਾਲ ਦੇ ਤੌਰ 'ਤੇ ਜੁਮੇਰਾਤ ਦੀ ਝੜੀ ਆਂਦੇ ਨੇ 7 ਦਿਨ ਵਸਦੀ ਹੈ, ਤੇ ਅਸੀਂ ਵੇਖਦੇ ਹਾਂ ਕਿ ਹੁਣ ਵੀ ਕਦੀ ਕਦਾਰ ਜੁਮੇਰਾਤ ਨੂੰ ਬਾਰਿਸ਼ ਜਦੋਂ ਲੱਗ ਜਾਂਦੀ ਹੈ, ਤੇ ਫਿਰ ਅਸੀਂ ਇਤਵਾਰ ਸਵਾਰ ਨੂੰ ਵੀ ਆਖਦੇ ਹਾਂ ਕਿ ਭਾਈ ਇਹ ਜੁਮੇਰਾਤ ਦੀ ਝੜੀ ਹੈ, ਐਡੀ ਛੇਤੀ ਨਹੀਂ ਮੁੱਕਣੀ, ਤੇ ਉਹ ਕਈ ਦਿਨ ਲੰਘਾ ਜਾਂਦੀ ਹੈ। ਸਾਡੇ ਬਜ਼ੁਰਗਾਂ ਦੇ ਤਜਰਬਾਤ ਸਨ, ਤੇ ਇਹਨਾਂ ਦੇ ਜਦੋਂ ਬਾਰਹਾ ਤਸਲਸਲ ਦੇ ਨਾਲ ਇੱਕੋ ਹੀ ਨਤੀਜੇ ਨਿਕਲਦੇ ਸਨ, ਤੇ ਪਿਆਰਿਓ ਫਿਰ ਸਾਡੇ ਬਜ਼ੁਰਗਾਂ ਨੇ ਇਹ ਅਖਾਣ ਬਣਾਏ ਸਨ, ਜਿਹੜੇ ਕਿ ਅਲਹਮਦੁਲਿਲਾ ਅੱਜ ਤਾਈਂ
ਸਦਾਕਤ ਤੇ ਮਬਨੀ ਨੇ। ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ